यही UAE है जिन्हें मोदी ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਵੀ ਦਿੱਤਾ ਸੀ। ਹਾਲਾਂ ਜਦੋਂ ਤੁਸੀਂ ਅਸ਼ਰਫ ਗਨੀ ਦੀ UAE ਔਰ ਉਹਨਾਂ ਨੇ ਅਸਾਈਲਮ ਵੀ ਦਿੱਤੀ ਹੈ ਹਿਊਮੈਨਿਟੇਰੀਅਨ ਗਰਾਊਂਡ ਤੇ। UAE ਦਾ ਇਸ ਸਾਰੇ ਦੇ ਨਾਲ ਜੁੜਿਆ ਤੁਸੀਂ ਸੰਬੰਧ ਦੇਖੋ। ਨਵਾਜ਼ ਸ਼ਰੀਫ ਵੀ ਜਿਹੜੇ ਨੇ ਉਹ UAE ਔਰ ਬਾਅਦ ਦੇ ਵਿੱਚ ਤਾਂ ਸਾਊਦੀ ਅਰੇਬੀਆ ਨਾਲ ਸੰਬੰਧ, ਨਵਾਜ਼ ਸ਼ਰੀਫ ਨਹੀਂ ਬੇਨਜ਼ੀਰ ਭੁੱਟੋ ਵੀ और दैन मुशर्रफ भी वो UAE ने पनाह दी और उन्होंने मुढ़ले तौर पर तालिबान नाल भी संबंध रखे और UAE और सऊदी अरेबिया ही सी पाकिस्तान तो इलावा दो मुल्क जिन्होंने 1996 तालिबान की हुकूमत को रैकगनाइज किया। ये कोई शक नहीं है कि जे UAE ने अशरफ गनी नूं पनाह दी है तो उहदे च अमरीका और दूसरिਆਂ ਨੂੰ भी ਜਿਹੜਾ ਪਹਿਲਾਂ ਭਰੋਸੇ 'ਚ ਲਿਆ ਹੋਏਗਾ ਉਹੀ इंडिया ਜਾਂ ਉਹੀ ਜਿਹੜੇ ਅੱਜ ਤਾਲਿਬਾਨ ਨੂੰ ਦਹਿਸ਼ਤਗਰਦ ਔਰ ਉਹਨਾਂ ਦੇ ਐਂਕਰ ਬੈਠ ਕੇ ਉਹਨਾਂ ਨੂੰ ਡਰੱਗ ਟ੍ਰੇਡ ਔਰ ਡਰੱਗ ਮਨੀ ਨਾਲ ਹਥਿਆਰ ਖਰੀਦਣ ਵਾਲੇ ਕਹਿ ਰਹੇ ਨੇ ਇਹ ਉਸ ਹਕੂਮਤ ਦੇ ਨਾਰਦਰਨ ਅਲਾਈਅੰਸ ਦੇ ਔਰ ਦੂਸਰਿਆਂ ਦੇ ਸਪੋਰਟਰ ਸੀ ਜਿਹੜੇ ਅਸਲ ਦੇ ਵਿੱਚ ਡਰੱਗ ਲਾਰਡ ਨੇ। 2001 ਤੋਂ ਹੁਣ 15 ਅਗਸਤ 2021 ਨੂੰ ਤਾਲਿਬਾਨ ਨੇ ਚਾਰਜ ਲਿਆ ਮੁਲਕ ਦਾ। ਇਹਨਾਂ 20 ਸਾਲਾਂ 6 ਗੁਣਾ ਟ੍ਰੇਡ ਵਧਿਆ ਔਰ ਕਿਹਨਾਂ ਦੀਆਂ ਪਾਕਟਸ 'ਚ ਗਿਆ ਉਹੀ ਵਾਰ ਲਾਰਡਸ ਦੀ ਜਿਹੜਾ ਔਰ ਉਹਨਾਂ ਦੀ ਖੜੀ ਕੀਤੀ ਉਹੀ ਫੌਜ 3 ਲੱਖ ਜਿਹੜੀ ਐਂ ਗਾਇਬ ਹੋ ਗਈ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁੰਦੇ ਵੀ ਲੱਭੇ ਹੀ ਨਹੀਂ ਕਿ ਵੀ ਕਿੱਥੇ ਗਏ। वाहिगुरू जी का खालसा वाहिगुरू जी की फतेह। अस्सलाम वालेकुम आदाब बर्ज माह तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ जी हाँ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਛੁੱਟ ਚੁੱਕੇ ਨੇ। ਸੋ ਖਾਲਸਾ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 20 ਅਗਸਤ 2021 5 ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आशियन केबल, Bell 5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵੀਕਐਂਡ ਦੀਆਂ ਤੁਹਾਨੂੰ ਸਭ ਨੂੰ ਆਪਾਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਇਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕਾਰਟਰੇਟ ਨਿਊ ਜਰਸੀ ਤੋਂ ਸਰਦਾਰ ਪਿਆਰਾ ਸਿੰਘ ਵੱਲੋਂ। ਸੋ ਸਰਦਾਰ ਪਿਆਰਾ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਦੇ ਮੁੱਖ ਸੇਵਾਦਾਰ ਵਜੋਂ ਜਿਹੜੀ ਸੇਵਾ ਹੈ ਉਹ ਨਿਭਾਈ ਹੈ ਅਤੇ ਪੰਥਕ ਕਾਰਜਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਜਿਹੜਾ ਹਿੱਸਾ ਪਾਉਂਦੇ ਹਨ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਪੰਥਕ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ, TV 84 ਅਤੇ ਹੋਰ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ, ਆਪਣੀ ਜ਼ਿੰਮੇਵਾਰ ਪਹਿਚਾਨੀਏ। TV 84 ਵੱਲੋਂ ਜਾਗਰੂਕਤਾ ਦੇ ਦਿੱਤੇ ਜਾ ਰਹੇ ਜਿਹੜੇ ਹੋਕੇ ਦੀ ਅਸੀਂ ਸ਼ਲਾਘਾ ਕਰਦੇ ਹਾਂ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਿਆਰਾ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਵਿਊਅਰਸ ਜਿਸ ਤਰ੍ਹਾਂ ਕਿ ਪੰਜਾਬੀ ਦਾ ਅਖਾਣ ਬੜਾ ਹੀ ਮਸ਼ਹੂਰ ਹੈ ਕਿ ਕਹਿੰਦੇ ਨੇ ਕਿ ਮੁਰਦਾ ਬੋਲੇ ਕਫਨ ਫਾੜੇ। ਸੋ ਕਈ ਹਫ਼ਤਿਆਂ ਦੀ ਚੁੱਪੀ ਤੋਂ ਬਾਅਦ ਅਖੀਰ ਮੋਦੀ ਨੇ ਅਫਗਾਨਿਸਤਾਨ ਸੰਬੰਧੀ ਆਪਣਾ ਜਿਹੜਾ ਮੂੰਹ ਹੈ ਉਹ ਖੋਲ੍ਹਿਆ ਹੈ ਔਰ ਸੋਮਨਾਥ ਮੰਦਰ ਗੁਜਰਾਤ ਵਿੱਚ ਇੱਕ ਫੰਕਸ਼ਨ ਦੇ ਦੌਰਾਨ ਮੋਦੀ ਨੇ ਅਸਿੱਧੇ ਤੌਰ ਤੇ ਤਾਲਿਬਾਨ ਨੂੰ ਦਹਿਸ਼ਤਗਰਦ ਦੱਸਿਆ ਹੈ। ਸੋ ਵਿਊਅਰਸ ਹੈਰਾਨੀ ਦੀ ਗੱਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਤਨਜ਼ੀਮ RSS ਨਾਲ ਸੰਬੰਧਿਤ ਮੋਦੀ ਨੂੰ ਤਾਲਿਬਾਨ ਦਹਿਸ਼ਤਗਰਦ ਨਜ਼ਰ ਆ ਰਿਹਾ ਹੈ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਜਿਹੜਾ ਤੁਹਾਡਾ ਓਪਨਿੰਗ ਫਰੇਜ਼ ਹੀ ਹੈ ਮੁਰਦਾ ਬੋਲੇ ਕਫਨ ਪਾੜੇ, ਇਹ ਬਹੁਤ ਕੁਝ ਕਹਿ ਦਿੰਦਾ ਹੈ। ਪਰ ਇਸ ਤੋਂ ਪਹਿਲਾਂ ਕਿ ਦੇਖੀਏ ਕਿ ਕਫਨ ਦੇ ਵਿੱਚ ਮੁਰਦਾ ਕਿਸ ਹਾਲਤ 'ਚ ਹੈ, ਅਸੀਂ ਗੱਲ ਸ਼ੁਰੂ ਕਰਦੇ ਹਾਂ ਅੱਜ ਦੇ ਸਪਾਂਸਰ ਸਰ ਪਿਆਰਾ ਸਿੰਘ ਜੀ ਕਾਰਟਰੇਟ। ਬਹੁਤ ਜਦੋਂ TV 84 ਦੇ ਹਵਾਲੇ ਨਾਲ ਮੈਂ ਦੇਖਦਾ 8-9 ਸਾਲ ਦੀ ਇਸ ਜਰਨੀ ਦੇ ਵਿੱਚ, ਇਸ ਸਫ਼ਰ ਦੇ ਵਿੱਚ, ਜਦੋਂ ਕੋਈ ਗੁਰਸਿੱਖ ਵੀਰ ਭੈਣ ਕਿਤੇ ਵੀ ਜਦੋਂ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ ਜਾਂ ਪੰਥਕ ਸਮਾਗਮਾਂ ਤੇ ਇਕੱਠੇ ਹੁੰਦੇ ਹਾਂ, ਆ ਕੇ ਤੁਹਾਨੂੰ ਮਿਲਣ ਕਹਿਣ ਜੀ ਅਸੀਂ TV 84 ਦੇਖਦੇ ਹਾਂ, ਬਹੁਤ ਚੰਗੇ ਢੰਗ ਨਾਲ ਸਿੱਖ ਕੌਮ ਦਾ ਕੇਸ ਤੁਸੀਂ ਪ੍ਰੈਜ਼ੈਂਟ ਕਰਦੇ ਹੋ, ਤੇ ਇੱਕ ਵਾਰ ਲੱਗਦਾ ਹੈ ਕਿ ਵੀ ਜੋ ਅਸੀਂ ਕਰ ਰਹੇ ਹਾਂ ਉਹ ਜ਼ਰੂਰ ਕੋਈ ਚੰਗੀ ਚੀਜ਼ ਹੈ ਜੀ। ਔਰ ਸਰ ਪਿਆਰਾ ਸਿੰਘ ਜਿਹੜੇ ਗੁਰਦੁਆਰਾ ਸਿੰਘ ਸਭਾ ਦੇ ਪ੍ਰੈਜ਼ੀਡੈਂਟ ਵੀ ਰਹੇ, ਔਰ ਹਰ ਪੰਥਕ ਸਮਾਗਮ ਦੇ ਵਿੱਚ ਨਿਊ ਜਰਸੀ 'ਚ ਨਹੀਂ ਨਿਊਯਾਰਕ 'ਚ ਵੱਡੇ ਵੱਡੇ ਪੰਥਕ ਇਕੱਠਾਂ 'ਚ ਤੁਸੀਂ ਉਹਨਾਂ ਦੀ ਪ੍ਰੈਜ਼ੈਂਸ ਵੀ ਦੇਖਦੇ ਹੋ। ਹਰ ਪੱਖੋਂ ਉਹ ਮਦਦਗਾਰ ਵੀ ਹੁੰਦੇ ਨੇ। ਔਰ ਉਹ ਵੀਰ ਜਿਹੜੇ ਸਿਰਫ ਤੇ ਸਿਰਫ ਕਿਸੇ ਧੜੇ ਨਾਲ ਜੁੜ ਕੇ ਗੱਲ ਨਹੀਂ ਕਰਦੇ, ਜਿਹੜੇ ਸਿਰਫ ਪੰਥ ਦੀ ਗੱਲ ਕਰਦੇ ਨੇ, ਉਹਨਾਂ 'ਚ ਸਰ ਪਿਆਰਾ ਸਿੰਘ ਉਹਨਾਂ ਨੂੰ ਮੈਂ ਸ਼ਾਮਲ ਕਰਦਾ ਕਿ ਜਿਨ੍ਹਾਂ ਨੂੰ ਇਹ ਹੈ ਕਿ ਇਸ 'ਚੋਂ ਪੰਥ ਦੀ ਚੜ੍ਹਦੀ ਕਲਾ ਨਿਕਲਦੀ ਹੈ, ਸਿੱਖੀ ਦੀ ਚੜ੍ਹਦੀ ਕਲਾ ਨਿਕਲਦੀ ਹੈ। ਔਰ ਸੇਵਾ ਦੇ ਪੱਖੋਂ ਵੀ ਅਸੀਂ ਦੇਖਦੇ ਹਾਂ ਕਿ ਹੱਥੀਂ ਸੇਵਾ ਵੀ, ਔਰ ਹਰ ਆਰਗੇਨਾਈਜੇਸ਼ਨ ਜਿਹੜੀ ਪੰਥ ਲਈ ਕੰਮ ਕਰਦੀ ਹੈ ਉਹਦੇ ਨਾਲ ਤੁਸੀਂ ਉਹਨਾਂ ਨੂੰ ਖੜਾ ਦੇਖੋਗੇ। ਔਰ ਅਸੀਂ ਸ਼ੁਕਰਗੁਜ਼ਾਰ ਹੈ। ਅਜੇ 2 ਹਫ਼ਤੇ ਪਹਿਲਾਂ ਹੀ ਜਦੋਂ ਕਿ ਗੱਤਕਾ ਟੂਰਨਾਮੈਂਟ ਸੀ ਗੁਰਦੁਆਰਾ ਸਿੰਘ ਸਭਾ ਵੱਲੋਂ ਹੀ ਉਸ ਨੂੰ ਸਪਾਂਸਰ ਕੀਤਾ ਗਿਆ ਸੀ, ਔਰ ਆਲਮੋਸਟ 5 ਸਟੇਟਾਂ ਤੋਂ ਮੇਰਾ ਖਿਆਲ ਹੈ 100 ਦੇ ਕਰੀਬ ਨੌਜਵਾਨ ਸਿੰਘ ਸਿੰਘਣੀਆਂ ਹੋਣਗੇ, ਯੰਗਸਟਰਸ, ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਦੋਂ। ਔਰ ਬਹੁਤ ਸੇਵਾ ਜਿਹੜੀ ਹੈ ਉਹਨਾਂ ਨੇ ਸੰਗਤ ਦੀ ਵੀ ਕੀਤੀ। ਸਾਰੇ ਸਿੰਘ ਸਭਾ ਵੱਲੋਂ ਹਮੇਸ਼ਾ ਹੀ ਇਹ ਇੱਕ ਪੱਖ ਰਿਹਾ। ਔਰ ਕਿਸੇ ਵੇਲੇ ਗੱਤਕੇ ਦਾ ਇਸ ਸਟੇਟ ਦੇ ਵਿੱਚ ਸ਼ੁਰੂਆਤ ਵੀ ਜਿਹੜੀ ਹੈ ਗੁਰਦੁਆਰਾ ਸਿੰਘ ਸਭਾ ਦੇ ਹੀ ਭਾਈ ਜੰਗਬੀਰ ਸਿੰਘ ਆਏ ਔਰ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਔਰ ਉਸ ਮੁਕਾਮ ਤੇ ਹੀ ਵੀਰ ਪਿਆਰਾ ਸਿੰਘ ਹੋਰਾਂ ਦੇ ਨਾਲ ਡਾਕਟਰ ਰਣਜੀਤ ਸਿੰਘ, ਅਮਰਵੀਰ ਸਿੰਘ ਹੋਰਾਂ ਨੇ ਜਿਹੜੀ ਮੁਲਾਕਾਤ ਵੀ ਕੀਤੀ। ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਪਾਸੇ ਵੱਲ ਜਿੱਥੇ ਉਹ ਸਮਝਦੇ ਨੇ, ਔਰ ਉਹਨਾਂ ਦਾ ਮੈਸੇਜ ਵੀ ਇਹੀ ਹੈ ਕਿ ਇਨ ਦਾ ਐਂਡ ਜਿਹੜੀ ਗੇਮ ਹੈ ਉਹ ਮੀਡੀਆ ਦੇ ਹੱਥ 'ਚ ਹੈ। ਔਰ ਅੱਜ ਵੀ ਜੇ ਅਸੀਂ ਅਫਗਾਨ ਕ੍ਰਾਈਸਿਸ ਦੇ ਚਲਦਿਆਂ ਦੇਖੀਏ ਕਿ ਜੇ ਤੁਸੀਂ 2 ਡਿਫਰੈਂਟ, ਇੱਕ ਪਾਸੇ ਯੂਰਪ, ਅਮਰੀਕਾ ਔਰ ਇੰਡੀਅਨ ਮੀਡੀਆ ਦੇਖ ਲਓ, ਔਰ ਦੂਸਰੇ ਪਾਸੇ ਜਿਹੜੇ ਈਵਨ ਇਹਨਾਂ ਦੇ ਵਿੱਚ ਬੈਠੇ ਹੋਏ ਥੋੜ੍ਹੇ ਬਹੁਤ ਨਿਰਪੱਖ ਲੋਕ ਨੇ, ਉਹਨਾਂ ਦਾ ਐਨਾਲਿਸਿਸ ਸੁਣੋ ਤੇ ਫਿਰ ਤੁਹਾਨੂੰ ਲੱਗੇਗਾ ਕਿ ਭਾਈ ਇਹ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਇੱਕ ਪਾਸੇ ਮਿੱਟੀ ਨੂੰ ਸੋਨਾ ਸਾਬਤ ਕਰਨ ਤੇ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਇਹ ਮੀਡੀਆ ਦਾ ਹਥਿਆਰ ਹੈ, ਤੇ ਦੂਸਰੇ ਜਿਨ੍ਹਾਂ ਦੇ ਕੋਲ ਅਗੇਨ ਮੀਡੀਆ ਦਾ ਹਥਿਆਰ ਹੈ ਉਹ ਮਿੱਟੀ ਨੂੰ ਸੋਨਾ ਬਣਾਉਣ ਤੇ ਲੱਗੇ ਹੁੰਦੇ ਨੇ। ਇੰਡੀਆ, ਉਹਨਾਂ ਦਾ ਮੀਡੀਆ, ਉਹਨਾਂ ਦੀ ਹਕੂਮਤ, ਇਸ ਤੋਂ ਵਧੀਆ ਕੋਈ ਉਦਾਹਰਣ ਨਹੀਂ ਹੈ ਕਿ ਕਿਵੇਂ ਮਿੱਟੀ ਨੂੰ ਸੋਨਾ ਬਣਾਇਆ ਜਾ ਸਕਦਾ ਹੈ, ਕਿਵੇਂ ਮੁਕੰਮਲ ਝੂਠ ਨੂੰ ਸੱਚ ਦੇ ਰੂਪ 'ਚ ਪਰੋਸਿਆ ਜਾ ਸਕਦਾ ਹੈ। ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ, ਪਿਛਲੇ ਦਿਨਾਂ ਤੋਂ ਜਦੋਂ ਤੋਂ ਅਫਗਾਨਿਸਤਾਨ ਦਾ ਕ੍ਰਾਈਸਿਸ ਵੀ ਹੈ, ਇਸ਼ੂ ਵੀ ਹੈ, ਸਾਡੇ ਲਈ ਵੀ ਇਹ ਅਹਿਮੀਅਤ ਰੱਖਦਾ ਹੈ, ਕਿਉਂਕਿ ਮੇਰੇ ਲਈ ਜਦੋਂ ਮੈਂ ਉਸ ਖਿੱਤੇ ਵੱਲ ਦੇਖਦਾ ਤੇ ਇਸ ਨੂੰ ਮੈਂ ਇੱਕ ਪੋਸੀਬਿਲਿਟੀ ਦੇ ਤੌਰ ਤੇ ਦੇਖਦਾ, ਖਾਲਿਸਤਾਨ ਦੀ ਆਜ਼ਾਦੀ, ਕਸ਼ਮੀਰ ਦੀ ਆਜ਼ਾਦੀ। ਔਰ ਜੇ ਤੁਸੀਂ ਭਾਰਤ ਦੇ ਵਿੱਚ ਉਹਨਾਂ ਦਾ ਮੀਡੀਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਹਕੂਮਤੀ ਨਿਜ਼ਾਮ, ਮੀਡੀਆ ਬੇਸ਼ੱਕ ਨਫ਼ਰਤ ਨਾਲ ਭਰਿਆ ਹੋਇਆ, ਨੱਕੋ ਨੱਕ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ। ਔਰ ਇਹੀ ਨਹੀਂ ਕਿ ਇੱਕ ਤਾਂ ਉਹਨਾਂ ਦਾ ਹਿੰਦੂਤਵੀ ਜਿਹੜਾ ਆਲਮੋਸਟ ਗੋਦੀ ਮੀਡੀਆ ਜਿਹਨੂੰ ਕਿਹਾ ਹੀ ਜਾਂਦਾ ਹੈ, ਫਿਰ ਸੋਸ਼ਲ ਨੈਟਵਰਕਿੰਗ ਵੀ। ਲੇਕਿਨ ਮੈਂ ਅੱਜ ਦੇਖ ਰਿਹਾ ਸੀ ਕਿ ਈਵਨ ਉਹ ਜਰਨਲਿਸਟ ਜਿਹੜੇ ਜਿਨ੍ਹਾਂ ਨੂੰ ਅਦਰਵਾਈਜ਼ ਖੱਬੇ ਪੱਖੀ ਕਿਹਾ ਜਾਂਦਾ ਹੈ, ਕਸ਼ਮੀਰ ਦੇ ਮੁੱਦੇ ਤੇ ਉਹਨਾਂ ਦੀ ਰੀਜ਼ਨੇਬਲ ਅਪਰੋਚ ਲੱਗਦੀ ਹੈ। ਲੇਕਿਨ ਜਦੋਂ ਹੁਣ ਇਹ ਤਾਲਿਬਾਨ ਦੇ ਮੁੱਦੇ ਦੇ ਉੱਤੇ ਜੋ ਕੁਝ ਅਸੀਂ ਦੇਖ ਰਹੇ ਹਾਂ ਤੇ ਸਿਵਾ ਨਫ਼ਰਤ ਦੇ ਕੁਝ ਨਹੀਂ ਹੈ। ਔਰ ਉਹਨਾਂ ਦੇ ਵਿੱਚ ਰਵੀਸ਼ ਕੁਮਾਰ NDTV ਜਾਂ ਇੱਕ ਅਭਿਸਾਰ ਸ਼ਰਮਾ ਜਿਹੜਾ ਹਮੇਸ਼ਾ ਹੀ ਉਹ ਫੈਜ਼ ਅਹਿਮਦ ਫੈਜ਼ ਦੀ ਜਿਹੜੀ ਹੈ ਉਸ ਲੈ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਭਾਈ ਜਨਤਾ ਪੁੱਛਤੀ ਹੈ ਔਰ ਇਹ ਉਹ ਕਰਕੇ ਬੋਲੋ ਸਰਕਾਰ ਇੱਦਾਂ ਦੇ। ਔਰ ਮੈਂ ਅੱਜ ਕੁਦਰਤੀ ਮੈਨੂੰ ਇਹ ਲੱਗਿਆ ਕਿ ਵੀ ਦੂਸਰਿਆਂ ਦਾ ਤਾਂ ਪਤਾ ਲੱਗ ਹੀ ਰਿਹਾ ਸੀ ਕੀ ਹੈ। ਮੈਂ ਜਦੋਂ ਉਹਨਾਂ ਨੂੰ ਵੀ ਦੇਖਿਆ
ਤੇ ਉਹ ਬਿਲਕੁਲ ਉਹੀ ਕਹਾਣੀ ਤਾਲਿਬਾਨ ਔਰ ਡਰੱਗਸ, ਸਾਰੀਆਂ ਤਾਲਿਬਾਨ ਨੇ ਡਰੱਗਸ ਚੋਂ ਮਨੀ ਬਣਾਈ ਔਰ ਆਤੰਕਵਾਦ ਔਰ ਫਲਾਣਾ ਔਰ ਟਿਮਕਾ, ਔਰ ਉਹ ਉਹੀ ਵਰਜਨ। ਹੁਣ ਇੱਕ ਪਾਸੇ ਜਦੋਂ ਕੁਝ ਇਸ਼ੂਜ਼ ਆਉਂਦੇ ਨੇ, ਜਦੋਂ ਇਹ ਮੋਦੀ ਜਾਂ RSS ਦੀ ਵਿਚਾਰਧਾਰਾ ਦੇ ਖਿਲਾਫ ਕੁਝ ਕਹਿੰਦੇ ਨੇ, ਤੇ ਸਾਡੇ ਬਹੁਤ ਸਾਰਿਆਂ ਨੂੰ ਲੱਗਣ ਲੱਗ ਜਾਂਦਾ ਹੈ, ਕਿ ਵਾਰੀ ਸਾਨੂੰ ਵੀ ਲੱਗਦਾ ਹੈ ਵੀ ਚਲੋ ਘੱਟੋ ਘੱਟ ਇੱਕ ਇਸ਼ੂ ਦੇ ਉੱਤੇ ਤੋਂ ਇਮਾਨਦਾਰੀ ਦਿਖਾ ਰਹੇ ਨੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਬਿਲਕੁਲ ਵੀ ਇਮਾਨਦਾਰ ਪਹੁੰਚ ਇਸ ਵੇਲੇ, ਔਰ ਇਹੀ ਕਾਰਨ ਹੈ ਕਿ ਇਸ ਨੇ ਈਵਨ ਸਾਡੀਆਂ ਸਫਾਂ ਵਿਚਲੇ ਵੀ, ਖਾਸ ਤੌਰ ਤੇ ਭਾਰਤ ਜਿਹੜੇ ਲੋਕ ਨੇ ਸਿੱਖਾਂ ਚੋਂ ਵੀ, ਉਹਨਾਂ ਨੂੰ ਕਿਤੇ ਨਾ ਕਿਤੇ ਖੌਫਜ਼ਦਾ ਕੀਤਾ ਕਿ ਵੀ ਜੇ ਅਸੀਂ ਕੋਈ ਡਿਸੈਂਟਿੰਗ ਓਪੀਨੀਅਨ ਲਈ ਹੈ, ਹਾਲਾਂ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਉਹ ਇਹ ਵੰਗਾਰ ਵੀ ਰਹੇ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਦੇਖੋ ਕਿਵੇਂ ਉਹਨਾਂ ਨੇ ਆਜ਼ਾਦੀ ਲਈ ਹੈ। ਪਰ ਕਿਉਂਕਿ ਇੰਨੀ ਪ੍ਰੀਵੇਲਿੰਗ ਹੈ ਜਿਹੜੀ ਇਸ ਵੇਲੇ ਦੂਸਰੀ ਹਿੰਦੂਤਵੀ ਵਰਜਨ ਹੈ, ਜਿਸ ਨੂੰ ਸਾਰੇ ਹੀ ਪ੍ਰਚਾਰ ਰਹੇ ਨੇ, ਔਰ ਈਵਨ ਜਿਹੜੀ ਇੱਕ ਬੀਬੀ ਉਹ ਭਾਸਕਰ ਹੈ, ਸ਼ਾਇਦ ਉਹਦਾ ਨਾਮ ਸਵਰਨਾ ਭਾਸਕਰ ਕੇ ਕੀ ਹੈ, ਐਕਟਰੈਸ ਹੈ, ਔਰ ਉਹਨੇ ਉਹ ਹਮੇਸ਼ਾ ਹੀ ਸਿਵਲ ਲਿਬਰਟੀਜ਼ ਜਾਂ ਹਿਊਮਨ ਰਾਈਟਸ ਜਾਂ ਦੂਸਰਿਆਂ ਤੇ ਗੱਲ ਕਰਦੀ ਹੈ। ਉਹਨੇ ਵੀ ਤਾਲਿਬਾਨ ਦੇ ਖਿਲਾਫ ਜਿਹੜੀ ਲਾਈਨ ਜੋ ਉੱਥੇ ਪ੍ਰੀਵਲੈਂਟ ਹੈ ਉਹ ਲਈ, ਪਰ ਉਹਨੇ ਨਾਲ ਦੀ ਨਾਲ ਹਿੰਦੂਤਵੀਆਂ ਨੂੰ ਵੀ ਉਸੇ ਮੈਂਟੈਲਿਟੀ ਵਾਲਾ ਦੱਸਿਆ। ਔਰ ਮੇਰਾ ਖਿਆਲ ਹੈ 10 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਸਵਰਾ ਭਾਸਕਰ ਹੈ ਸ਼ਾਇਦ ਉਹਦਾ ਨਾਮ, 10 ਤੋਂ ਜ਼ਿਆਦਾ FIR ਉਹਦੇ ਅਗੇਂਸਟ ਰਜਿਸਟਰ ਕੀਤੀਆਂ। ਔਰ ਇਵੇਂ ਟ੍ਰੋਲਿੰਗ ਔਰ ਦੂਸਰਾ ਕਿ ਉਹ ਇਹ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਕਿ ਪਰ ਚਲੋ ਜੇ ਮੰਨ ਲਓ ਉਹਨਾਂ ਦੇ ਕਹਿਣ ਮੁਤਾਬਕ ਤਾਲਿਬਾਨ ਜਿਹੜੇ ਨੇ ਉਹ ਆਤੰਕਵਾਦੀ ਨੇ, ਉਹ ਲਗਾਵਵਾਦੀ ਨੇ, ਉਹ ਦਹਿਸ਼ਤਗਰਦ ਨੇ, ਉਹ ਜਿਹੜੇ ਨੇ ਜ਼ੁਲਮ ਕਰ ਰਹੇ ਨੇ। ਤੇ ਜੇ ਕਿਸੇ ਨੇ ਅੱਗੋਂ ਕਹਿ ਦਿੱਤਾ ਕਿ ਭਾਈ ਜੇ ਉਹੀ ਮਜ਼ਹਬੀ ਆਈਡੀਓਲੋਜੀ ਉਹਨਾਂ ਦੀ ਮੋਟੀਵੇਸ਼ਨ ਹੈ ਜੋ ਤੁਸੀਂ ਕਹਿੰਦੇ ਹੋ, ਤੇ ਫਿਰ ਜਿਹੜੀ ਤੁਹਾਡੀ ਮਜ਼ਹਬੀ ਹਿੰਦੂਤਵਾਦੀ ਆਈਡੀਓਲੋਜੀ ਹੈ ਉਹ ਤੁਹਾਨੂੰ ਨਫ਼ਰਤ ਦੇ ਰਹੀ ਹੈ, ਔਰ ਤੁਸੀਂ ਉਹੀ ਸਲੂਕ ਜਿਹੜਾ ਫੈਲੋ ਇੰਡੀਅਨਸ ਨਾਲ ਕਰ ਰਹੇ ਹੋ। ਈਵਨ ਇਹ ਵੀ ਉਹਨਾਂ ਨੂੰ ਸੁਣਨਾ ਗਵਾਰਾ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ ਇੱਕ ਸਵਾਲ ਜ਼ਰੂਰ ਪੁੱਛਿਆ ਜਾ ਰਿਹਾ ਸੀ ਕਿ ਭਾਈ ਇੰਡੀਆ ਜਿਹਨੇ $3 ਬਿਲੀਅਨ ਉੱਥੇ ਇਨਵੈਸਟ ਕੀਤਾ, ਜਿਹਨੇ ਦਰਜਨਾਂ ਕੌਂਸੂਲੇਟ ਖੋਲੇ, ਕਾਬਲ ਦੀ ਐਮਬੈਸੀ ਤਾਂ ਉਹਨਾਂ ਦਾ ਹੈੱਡਕੁਆਟਰ ਜਿਹੜਾ ਉਹ ਅਫਗਾਨ ਇੰਟੈਲੀਜੈਂਸ ਏਜੰਸੀਆਂ ਦਾ ਵੀ ਤੇ ਰਾਹ ਦਾ ਵੀ ਉੱਥੋਂ ਹੀ ਸਾਰੇ ਆਪਰੇਸ਼ਨ ਆਪਰੇਟ ਹੁੰਦੇ ਸੀ। ਔਰ ਜਿਸ ਅੰਦਾਜ਼ ਦੇ ਵਿੱਚ ਭਾਰਤ ਬਿਲਕੁਲ ਇਰਰੈਲੇਵੈਂਟ ਹੋ ਗਿਆ ਉਸ ਸਿਚੁਏਸ਼ਨ 'ਚ, ਉਹ ਆਪਣਾ ਸਭ ਕੁਝ ਚੁਕਾ ਕੇ ਇੱਧਰ ਆ ਗਏ। ਐਮਬੈਸੀ ਦੇ ਉਹ ਜਿਹੜਾ ਉਹਨਾਂ ਦਾ ਸਟਾਫ ਔਰ ਦੂਜਾ ਤਾਂ ਆਇਆ ਸਣੇ ਐਮਬੈਸਡਰ ਕੁੱਤੇ ਵੀ ਲੈ ਆਏ। ਹਾਲਾਂ ਅੱਜ ਹੀ ਮੈਨੂੰ ਖਿਆਲ ਆ ਰਿਹਾ ਸੀ ਕਿ ਵੀ ਇਹ ਕਿਸ ਕਿਸਮ ਦੇ ਹਾਫਜ਼ ਨੇ ਲੋਕਾਂ ਦੇ। ਅਜੇ ਹਜ਼ਾਰਾਂ ਇੰਡੀਅਨ ਜਿਹੜੇ ਦੌੜ ਭੱਜ ਰਹੇ ਨੇ, ਇਹ ਨਹੀਂ ਜਿਹੜੇ ਅਫਗਾਨ ਸਿੱਖ ਜਾਂ ਹਿੰਦੂ, ਉਹ ਤਾਂ ਅਫਗਾਨ ਨੇ, ਉਹਨਾਂ ਦੀ ਇਵੈਕੂਏਸ਼ਨ ਤਾਂ ਇੱਕ ਜਿਹੜੇ ਇਹਨਾਂ ਦੇ ਆਪਣੇ ਸੀ। ਔਰ ਅਕਸਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਬਹੁਤ ਵਾਰੀ ਸ਼ਿਪ ਦੇ ਹਵਾਲੇ ਨਾਲ ਇਹ ਹੁੰਦਾ ਹੈ ਕਿ ਭਾਈ ਜਦੋਂ ਵੱਡੇ ਜਿਹੜੇ ਹਾਦਸਾਗ੍ਰਸਤ ਦੂਸਰਿਆਂ ਦਾ ਜ਼ਿਕਰ ਹੁੰਦਾ ਹੈ, ਉਦੋਂ ਵੀ ਇਹ ਹੁੰਦਾ ਹੈ ਕਿ ਜਿਹੜਾ ਕੈਪਟਨ ਹੁੰਦਾ ਸ਼ਿਪ ਦਾ, ਉਹ ਅਖੀਰ ਤੱਕ ਖਲੋਤਾ ਰਹਿੰਦਾ, ਉਹ ਯਕੀਨੀ ਬਣਾਉਂਦਾ ਹੈ ਕਿ ਹਰ ਇੱਕ ਨੂੰ ਬਾਹਰ ਕੱਢਿਆ ਜਾਏ। ਉਸ ਤੋਂ ਬਾਅਦ ਉਹ ਜਿਹੜਾ ਨਿਕਲਦਾ, ਔਰ ਜੇ ਉਹਦੇ ਨਿਕਲਦੇ ਉਹ ਕਦੇ ਸ਼ਿਪ ਨੂੰ ਅਬੈਂਡਨ ਨਹੀਂ ਕਰਦਾ। ਔਰ ਇਹਦੇ ਤੋਂ ਇੱਕ ਅਖਾਣ ਇਹ ਵੀ ਹੈ ਕਿ ਜਿਉਂ ਹੀ ਸ਼ਿਪ ਡੁੱਬਣ ਲੱਗਦਾ ਹੈ, ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ। ਹੁਣ ਇਹ ਤਾਂ ਐਮਬੈਸਡਰ ਔਰ ਦੂਜੇ ਚੂਹਿਆਂ ਦੀ ਤਰ੍ਹਾਂ ਦੌੜੇ, ਔਰ ਇਹਨਾਂ ਨੂੰ ਬਿਲਕੁਲ ਭੁੱਲ ਗਿਆ ਵੀ ਅਸੀਂ ਬਾਕੀਆਂ ਨੂੰ ਜਿਹੜਾ ਉਹ ਮਹਿਫੂਜ਼ ਕਰਕੇ, ਕਿਉਂਕਿ ਐਮਬੈਸਡਰ ਜਾਂ ਜਿਹੜੇ ਡਿਪਲੋਮੈਟਿਕ ਐਨਕਲੇਵ 'ਚ ਬੈਠੇ ਨੇ ਉਹ ਤਾਂ ਸਭ ਤੋਂ ਮਹਿਫੂਜ਼ ਨੇ। ਲੇਕਿਨ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਅਬੈਂਡਨ ਕੀਤਾ ਸਾਰਿਆਂ ਨੂੰ, ਉਹਦੇ ਤੋਂ ਹੀ ਅੰਦਾਜ਼ਾ ਹੁੰਦਾ ਵੀ ਉਹਨਾਂ ਨੇ ਜੇ ਸਾਰੇ ਪੀਰੀਅਡ 'ਚ ਮੋਦੀ ਦਾ ਵਰਤਾਰਾ ਦੇਖੋ, ਕਿਵੇਂ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਜਿਹੜੀ ਹੈ ਉਹ ਇਹਨਾਂ ਨੇ ਚੀਨ ਦੇ ਹਵਾਲੇ ਕੀਤੀ, ਔਰ ਬਿਲਕੁਲ ਮੌਨ ਧਾਰ ਰੱਖਿਆ। ਅੱਜ ਤੱਕ ਵੀ ਚੀਨ ਦਾ ਨਾਂ ਨਹੀਂ ਲੈਂਦੇ, ਔਰ ਇਹ ਕਿਹਾ ਜੀ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ ਕੁਛ ਦਿਆ, ਨਾ ਕੁਛ ਲਿਆ। ਹੁਣ ਇਹੀ ਅਪਰੋਚ ਜਦੋਂ ਦੇ ਇਹ ਸਾਰਾ ਅਫਗਾਨਿਸਤਾਨ ਦਾ ਫਾਈਨਲ, ਔਰ 15 ਅਗਸਤ ਨੂੰ ਜਿੱਦਣ ਲਾਲ ਕਿਲੇ ਦੀ ਫਸੀਲ ਤੋਂ ਝੰਡਾ ਲਹਿਰਾ ਰਿਹਾ ਸੀ, ਉਧਰ ਕਾਬਲ ਦੇ ਵਿੱਚ ਜਿਹੜਾ ਤਾਲਿਬਾਨ ਦਾ ਝੰਡਾ, ਚਿੱਟਾ ਝੰਡਾ ਜਿਹਦੇ ਤੇ ਕਲਮਾ ਲਿਖਿਆ ਹੋਇਆ, ਉਹ ਲਹਿਰਾ ਰਿਹਾ ਸੀ। ਔਰ ਉਹ ਜਿਹੜਾ ਕਿ ਔਨ ਦਾ ਡ੍ਰੌਪ ਆਫ ਹੈਟ ਜਿਹੜੀ ਇਹਨਾਂ ਦੀ ਟ੍ਰੇਨਿੰਗ ਹੈ, ਇਹਨਾਂ ਕੋਲ ਬਿਆਨਬਾਜ਼ੀ ਤੋਂ ਬਿਨਾਂ ਹੈ ਹੀ ਕੁਛ ਨਹੀਂ, ਇਹਨੇ ਜ਼ੁਬਾਨ ਹੀ ਨਹੀਂ ਖੋਲੀ ਬਿਲਕੁਲ। ਔਰ ਹੁਣ ਜਦੋਂ ਇਹ ਨਜ਼ਰ ਆ ਰਿਹਾ ਕਿ ਭਾਈ ਹਕੀਕਤ ਉੱਥੇ ਕੀ ਹੈ, ਔਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਬਰਾਬਰ ਦਾ ਨੈਗੇਟਿਵ ਨੈਰੇਟਿਵ ਬਿਲਟ ਕੀਤਾ ਜਾ ਰਿਹਾ ਹੈ ਕਦੇ ਹੁਣ। ਔਰ ਇਹ ਅਜੇ ਅੰਦਾਜ਼ਾ ਵੀ ਨਹੀਂ ਹੈ ਕਿ ਕਿੰਨੇ ਲੋਕ
ਜਿਹੜੇ ਅਸ਼ਰਫ ਗਨੀ ਦੀ ਹਕੂਮਤ ਦੇ ਵਿੱਚ ਜ਼ਾਹਰ ਹੈ ਇੰਡੀਅਨ ਰਾਹ ਲਈ ਕੰਮ ਕਰਦੇ ਸੀ, ਕਿੰਨੇ ਲੋਕ ਇੰਡੀਆ ਗਏ ਨੇ, ਕਿਉਂਕਿ UAE ਨੇ ਤਾਂ ਉਹਨੂੰ ਅਸ਼ਰਫ ਗਨੀ ਨੂੰ ਲਿਆ ਔਰ ਇਹਦੇ ਤੇ ਹੋਇਆ ਵੀ ਕਿ ਵੀ ਇਹੀ UAE ਹੈ ਜਿਹਨੇ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਵੀ ਦਿੱਤਾ ਸੀ। ਹਾਲਾਂ ਜਦੋਂ ਤੁਸੀਂ ਅਸ਼ਰਫ ਗਨੀ ਦੀ UAE ਔਰ ਉਹਨਾਂ ਨੇ ਅਸਾਈਲਮ ਵੀ ਦਿੱਤੀ ਹੈ ਹਿਊਮੈਨਿਟੇਰੀਅਨ ਗਰਾਊਂਡ ਤੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਦੀ ਇੱਕ ਆਪਣਾ ਜੇ UAE ਦਾ ਇਸ ਸਾਰੇ ਦੇ ਨਾਲ ਜੁੜਿਆ ਤੁਸੀਂ ਸੰਬੰਧ ਦੇਖੋ, ਨਵਾਜ਼ ਸ਼ਰੀਫ ਵੀ ਜਿਹੜੇ ਨੇ ਉਹ UAE ਔਰ ਬਾਅਦ ਦੇ ਵਿੱਚ ਤਾਂ ਸਾਊਦੀ ਅਰੇਬੀਆ ਨਾਲ ਸੰਬੰਧ, ਨਵਾਜ਼ ਸ਼ਰੀਫ ਨੇ, ਬੇਨਜ਼ੀਰ ਭੁੱਟੋ ਵੀ ਔਰ ਦੈਨ ਮੁਸ਼ਰਫ ਵੀ ਉਹ UAE ਨੇ ਪਨਾਹ ਦਿੱਤੀ। ਔਰ ਅਫਗਾਨਿਸਤਾਨ ਦੇ ਹਵਾਲੇ ਨਾਲ ਇਹ ਗੱਲ ਨਜ਼ਰ ਆਉਂਦੀ ਹੈ ਕਿ ਇਹਨਾਂ ਨੇ ਇੱਕ ਕਿਉਂਕਿ UAE ਔਰ ਸਾਊਦੀ ਅਰੇਬੀਆ ਇਹ ਇੱਕ ਲਾਈਨ ਹੈ, ਵਹਾਬੀ ਇਸਲਾਮ ਦੀ ਗੱਲ ਵੀ ਇਹਨਾਂ ਨਾਲ ਜੋੜ ਕੇ ਹੁੰਦੀ ਹੈ ਔਰ ਉਹਨਾਂ ਨੇ ਮੁੱਢਲੇ ਤੌਰ ਤੇ ਤਾਲਿਬਾਨ ਨਾਲ ਵੀ ਸੰਬੰਧ ਰੱਖੇ ਔਰ UAE ਔਰ ਸਾਊਦੀ ਅਰੇਬੀਆ ਹੀ ਸੀ ਪਾਕਿਸਤਾਨ ਤੋਂ ਇਲਾਵਾ ਦੋ ਮੁਲਕ ਜਿਨ੍ਹਾਂ ਨੇ 1996 ਚ ਤਾਲਿਬਾਨ ਦੀ ਹਕੂਮਤ ਨੂੰ ਰੈਕਗਨਾਈਜ਼ ਕੀਤਾ ਸੀ। ਪਰ ਜਦੋਂ 2001 ਦੇ ਵਿੱਚ ਅਮਰੀਕਾ ਨੇ ਫੁੱਲ ਸਕੇਲ ਅਟੈਕ ਕੀਤਾ ਔਰ ਵਿਦਨ 2 ਮੰਥਸ ਤਾਲਿਬਾਨ ਗਵਰਨਮੈਂਟ ਮੈਲਟ ਅਵੇ ਹੋਈ ਤੇ UAE ਬਰਾਬਰ ਅਮਰੀਕਾ ਦੀ ਸਪੋਰਟ ਤੇ ਰਿਹਾ ਔਰ ਹੁਣ ਤੱਕ ਵੀ ਉਹਨਾਂ ਦੇ ਭਾਵੇਂ ਥੋੜੇ ਹੀ ਸੋਲਜਰ ਸੀ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਆਪਣੀ ਪ੍ਰੈਜ਼ੈਂਸ ਵੀ ਰੱਖੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ UAE ਨੇ ਅਸ਼ਰਫ ਗਨੀ ਨੂੰ ਪਨਾਹ ਦਿੱਤੀ ਹੈ ਤੇ ਉਹਦੇ 'ਚ ਅਮਰੀਕਾ ਔਰ ਦੂਸਰਿਆਂ ਨੂੰ ਵੀ ਜਿਹੜਾ ਪਹਿਲਾਂ ਭਰੋਸੇ 'ਚ ਲਿਆ ਹੋਏਗਾ। ਔਰ ਇਸੇ ਤਰ੍ਹਾਂ ਜਿਹੜਾ ਨੰਬਰ 2 ਮੈਨ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੁਣ ਪੰਜਸ਼ੇਰ ਵੈਲੀ 'ਚ ਜਾ ਕੇ ਬੈਠਾ ਔਰ ਉਹ ਮਸੂਦ ਦੇ ਮੁੰਡੇ ਦੇ ਨਾਲ ਉਹ ਕਹਿ ਰਿਹਾ ਜੀ ਮੈਨੂੰ ਰੈਕਗਨਾਈਜ਼ ਕਰੋ, ਹੁਣ ਮੈਂ ਪ੍ਰੈਜ਼ੀਡੈਂਟ ਬਣ ਗਿਆ। ਸੋ ਇੰਡੀਅਨ ਮੀਡੀਆ 'ਚ ਤੁਸੀਂ ਇਹ ਦੇਖੋਗੇ ਕਿ ਉਹ ਖਬਰਾਂ ਵੱਡੇ ਪੈਮਾਨੇ ਤੇ ਨੇ ਕਿ ਉਹਨੇ ਸਲੇ ਨੇ ਕੀ ਕਿਹਾ ਔਰ ਉਹਦੇ ਮਸੂਦ ਦੇ ਮੁੰਡੇ ਨੇ ਕੀ ਕਿਹਾ ਔਰ ਜਿਹੜਾ ਕਿੱਥੇ ਕੀ ਕਿਹੜਾ ਐਂਕਰ ਕਿਹੜੀ ਬੀਬੀ ਨੂੰ ਕੱਢ ਦਿੱਤਾ ਨੌਕਰੀਓਂ, ਕਿਹੜਾ ਜਿਹੜੇ ਨੇ ਉਹ ਅਫਗਾਨੀ ਝੰਡੇ ਲੈ ਕੇ ਹੋਏ ਉਹ ਤਾਂ ਚੱਲ ਹੀ ਰਿਹਾ ਸੀ ਲੇਕਿਨ ਇਹਦੀ ਬਿਲਕੁਲ ਚੁੱਪੀ ਸੀ। ਲੇਕਿਨ ਅਲਟੀਮੇਟਲੀ ਮੁਰਦੇ ਤੋਂ ਹੋਰ ਤੁਸੀਂ ਤਵੱਕੋ ਵੀ ਕੀ ਕਰਦੇ ਹੋ, ਕਫਨ ਜ਼ਰੂਰ ਪਾੜਿਆ ਪਰ ਇੰਨੀ ਹਿੰਮਤ ਵੀ ਨਹੀਂ ਹੈ ਕਿ ਚਲੋ ਮੰਨ ਲਿਆ ਵੀ ਤੁਹਾਡੀ ਅਪਰੋਚ, ਤੁਸੀਂ ਪਹਿਲਾਂ ਵੀ ਤਾਲਿਬਾਨ ਦੀ ਹਕੂਮਤ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ 25 ਸਾਲ, ਜੇ ਉਸ ਤੋਂ ਬਾਅਦ ਦੇਖਣਾ ਹੋਏ 1996 ਤੋਂ 95 ਤੋਂ ਲੈ ਕੇ 95 ਤੱਕ ਤਾਂ ਉਹੀ ਇੰਡੀਆ ਜਾਂ ਉਹੀ ਜਿਹੜੇ ਅੱਜ ਤਾਲਿਬਾਨ ਨੂੰ ਦਹਿਸ਼ਤਗਰਦ ਔਰ ਉਹਨਾਂ ਦੇ ਐਂਕਰ ਬੈਠ ਕੇ ਉਹਨਾਂ ਨੂੰ ਡਰੱਗ ਟ੍ਰੇਡ ਔਰ ਡਰੱਗ ਬਨੀ ਨਾਲ ਹਥਿਆਰ ਖਰੀਦਣ ਵਾਲੇ ਕਹਿ ਰਹੇ ਨੇ, ਇਹ ਉਸ ਹਕੂਮਤ ਦੇ ਨਾਰਦਰਨ ਅਲਾਇੰਸ ਦੇ ਔਰ ਦੂਸਰਿਆਂ ਦੇ ਸਪੋਰਟਰ ਸੀ ਜਿਹੜੇ ਅਸਲ ਦੇ ਵਿੱਚ ਡਰੱਗ ਲਾਰਡ ਨੇ। ਤਾਲਿਬਾਨ ਬਾਰੇ UN ਦੀਆਂ ਰਿਪੋਰਟਾਂ ਵੀ ਜਿਹੜੀਆਂ ਨੇ ਕਿ ਜਦੋਂ ਇਹਨਾਂ ਦੇ ਕੋਲ ਹਕੂਮਤ ਸੀ ਕਿਉਂਕਿ ਭੰਗ ਹੋਏ, ਪੋਸਤ ਹੋਏ, ਅਫੀਮ ਹੋਏ, ਇਹ ਕੋਈ ਵੀ ਇਸਲਾਮ ਦੇ ਵੀ ਖਿਲਾਫ ਹੈ। ਸੋ ਉਹਨਾਂ ਨੇ ਰਾਦਰ ਉਸ ਸਾਰੇ ਨੂੰ ਕੱਟ ਕੀਤਾ ਸੀ। ਲੇਕਿਨ ਜਿਨ੍ਹਾਂ ਹਕੂਮਤਾਂ ਨੂੰ ਅਮਰੀਕਾ ਜਾਂ ਭਾਰਤ ਜਾਂ ਇਹ ਪੱਛਮੀ ਤਾਕਤਾਂ ਸਪੋਰਟ ਕਰਦੀਆਂ ਰਹੀਆਂ, ਜਦੋਂ ਉਹਨਾਂ ਦੇ ਕੋਲ ਪਾਵਰ ਆਈ ਤਾਂ 6 ਗੁਣਾ ਜਿਹੜਾ ਜ਼ਿਆਦਾ ਔਰ ਇਹੀ ਹਾਲ 2001 ਤੋਂ ਹੁਣ 15 ਅਗਸਤ 2021 ਨੂੰ ਤਾਲਿਬਾਨ ਨੇ ਚਾਰਜ ਲਿਆ ਮੁਲਕ ਦਾ। ਇਹਨਾਂ 20 ਸਾਲਾਂ 6 ਗੁਣਾ ਟ੍ਰੇਡ ਵਧਿਆ ਔਰ ਕਿਹਨਾਂ ਦੀਆਂ ਪਾਕਟਸ 'ਚ ਗਿਆ, ਉਹੀ ਵਾਰ ਲॉर्ड्स ਦੀ ਜਿਹੜਾ ਔਰ ਉਹਨਾਂ ਦੀ ਖੜੀ ਕੀਤੀ ਉਹੀ ਫੌਜ 3 ਲੱਖ ਜਿਹੜੀ ਐਂ ਗਾਇਬ ਹੋ ਗਈ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁੰਦੇ ਨੇ, ਵੀ ਲੱਭੇ ਹੀ ਨਹੀਂ ਕਿ ਵੀ ਕਿੱਥੇ ਗਏ। ਔਰ ਹੁਣ ਚੀਕਾਂ ਮਾਰ ਰਹੇ ਨੇ ਕਿ ਭਾਈ ਇੰਨੇ ਬਿਲੀਅਨ 20 ਬਿਲੀਅਨ ਕਿ ਕਿੰਨੇ ਦੇ ਹਥਿਆਰ ਜਿਹੜੇ ਲੇਟੈਸਟ ਹਥਿਆਰ, ਇੰਨੇ ਜਿਹੜੀਆਂ ਪਰਸਨਲ ਆਰਮਡ ਕੈਰੀਅਰ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼, ਅਟੈਕ ਹੈਲੀਕਾਪਟਰ, ਈਵਨ ਡਰੋਨਸ, ਇਹ ਉਹਨਾਂ ਦੇ ਹੱਥ ਲੱਗੇ ਨੇ। ਹੁਣ ਇਸ ਸਾਰੇ ਨੈਰੇਟਿਵ ਨੂੰ ਅੱਜ ਔਰ ਮੋਦੀ ਇੱਕ ਗੱਲ ਦਾ ਜ਼ਰੂਰ ਇਹਨਾਂ ਨੂੰ ਹਿੰਦੂ ਤਵੀਆਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਕਿਸੇ ਈਵੈਂਟ ਨੂੰ ਡਿਸਟਰੋਏ ਕਿਵੇਂ ਕਰਨਾ ਹੈ, ਉਹਦੇ ਲਈ ਥਾਂ ਔਰ ਸਮਾਂ ਉਹ ਕਿਵੇਂ ਚੁਣਦੇ ਨੇ। ਬਿਲਕੁਲ। ਔਰ ਪੁਰਾਣੀ ਹਿਸਟਰੀ ਜਾਂ ਜੋ ਵੀ ਉਹਨਾਂ ਦਾ ਮਿਥਿਹਾਸ ਹੈ ਉਹਦੇ ਨਾਲ ਜੋੜ ਕੇ ਕਿਸੇ ਡੇਟ ਨੂੰ ਕਿਵੇਂ ਕੋਈ ਗੱਲ ਕਹਿੰਦੇ ਨੇ। ਔਰ ਇਹਦੇ 'ਚ ਇਹ ਸਾਰੇ ਉਡੀਕ ਰਹੇ ਸੀ ਔਰ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਭਾਰਤ ਦਾ ਸਾਬਕਾ ਫੋਰਨ ਮਿਨਿਸਟਰ ਯਸ਼ਵੰਤ ਸਿਨਹਾ ਜਾਂ ਸਾਬਕਾ ਹੀ ਫੋਰਨ ਮਿਨਿਸਟਰ ਨਟਵਰ ਸਿੰਘ ਜਾਂ ਉਹਨਾਂ ਦੇ ਸੀਜ਼ਨ ਡਿਪਲੋਮੈਟ ਇਹ ਕਹਿ ਰਹੇ ਸੀ ਕਿ ਜੀ ਤਾਲਿਬਾਨ ਦੇ ਨਾਲ ਤੁਸੀਂ ਕੱਟ ਆਫ ਨਾ ਕਰੋ, ਆਪਣਾ ਐਂਬੈਸਡਰ ਤੁਸੀਂ ਐਂਬੈਸੀ ਕਿਉਂ ਬੰਦ ਕਰਤੀ, ਭੇਜੋ, ਉਹਨਾਂ ਦੇ ਨਾਲ ਵੀ ਕਰੋ, ਕੱਲ੍ਹ ਨੂੰ ਵਕਤ ਆਏਗਾ ਤੁਹਾਨੂੰ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਪੈ ਸਕਦਾ, ਪਰ ਭਾਵੇਂ ਕਾਹਲੀ ਨਾ ਕਰੋ ਬਟ ਓਪਨ ਦਿਸ। ਇਹ ਮੂਰਖਤਾਪਣਾ ਤੁਸੀਂ ਕੀਤੀ ਹੈ ਕਿ ਤੁਸੀਂ ਸਾਰੇ ਆਂਡੇ ਜਿਹੜੇ ਨੇ ਉਹ ਇੱਕੋ ਟੋਕਰੀ 'ਚ ਰੱਖੇ ਨੇ। ਹੁਣ ਇਹ ਸੀ ਕਿ ਇਸ ਸਾਰੇ ਤੇ ਕੀ ਰਿਸਪੌਂਡ ਕਰੇਗੀ ਮੋਦੀ ਹਕੂਮਤ ਔਰ ਉਹਨਾਂ ਦਾ, ਕਿਉਂਕਿ ਸਰਕਾਰੀ ਤੌਰ ਤੇ ਬਿਲਕੁਲ ਚੁੱਪੀ ਸੀ ਔਰ ਉਹ ਚੁੱਪੀ ਤੋੜੀ ਔਰ ਥਾਂ ਉਹਨੇ ਚੁਣੀ
ਉਹ ਚੁੱਪੀ ਤੋੜਨ ਦੇ ਲਈ ਸੋਮਨਾਥ ਮੰਦਿਰ। ਹੁਣ ਜੇ ਅਸੀਂ ਸਾਈਕੋ ਹਿਸਟਰੀ ਵੀ ਦੇਖੀਏ ਤੇ ਹਿਸਟਰੀ ਵੀ ਦੇਖੀਏ, ਹੁਣ ਕੁਝ ਚੀਜ਼ਾਂ ਦਾ ਬਹੁਤ ਡੂੰਘਾ ਸੰਬੰਧ ਹੁੰਦਾ ਹੈ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ। ਜਿਵੇਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਇਮਰਾਨ ਖਾਨ ਔਰ ਜਨਰਲ ਬਾਜਵਾ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਖੋਲ੍ਹਿਆ ਜਾਂਦਾ ਹੈ 9 ਨਵੰਬਰ 2019। ਬੇਸ਼ੱਕ ਉਹ ਵਰਾ ਇੰਪੋਰਟੈਂਟ ਸੀ ਸਿੱਖਾਂ ਲਈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਜਾਂ ਬਰਥ ਐਨੀਵਰਸਰੀ ਦਾ 550 ਸਾਲਾ ਉਹ ਵਰਾ ਸੀ। ਲੇਕਿਨ ਦੂਸਰੇ ਪਾਸੇ ਇਸਲਾਮ ਔਰ ਸਿੱਖੀ ਦੀ ਅਹਿਮੀਅਤ ਲਈ ਇਸ ਲਈ ਇੰਪੋਰਟੈਂਟ ਸੀ ਕਿਉਂਕਿ 9 ਨਵੰਬਰ ਦਾ ਦਿਨ ਜਿਹੜੇ ਪਾਕਿਸਤਾਨ ਦੇ ਨੈਸ਼ਨਲ ਸ਼ਾਇਰ ਅਲਾਮਾ ਇਕਬਾਲ, ਜਿਨ੍ਹਾਂ ਨੇ ਇਨਫੈਕਟ ਪਾਕਿਸਤਾਨ ਦਾ ਕਨਸੈਪਟ ਦਿੱਤਾ ਹੈ, ਉਹਨਾਂ ਦਾ ਜਨਮ ਦਿਨ ਵੀ ਸੀ, ਉਹਨਾਂ ਦੀ ਬਰਥ ਐਨੀਵਰਸਰੀ ਵੀ ਸੀ। ਔਰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਸਾਂਝ ਦੀ ਗੱਲ ਕਰਦਿਆਂ ਉਹ ਮਰਦੇ ਕਾਮਿਲ ਕਹਿ ਕੇ ਐਡਰੈਸ ਕੀਤਾ। ਹੁਣ ਇੱਥੋਂ ਅਸੀਂ ਕੀ ਐਕਸਪੈਕਟ ਕਰਦੇ ਸੀ, ਉਹਨਾਂ ਨੇ ਉਹ ਸਥਾਨ ਨੂੰ ਹੀ ਚੁਣਿਆ ਸੋਮਨਾਥ ਮੰਦਿਰ ਨੂੰ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਸੋਮਨਾਥ ਮੰਦਿਰ ਆਉਂਦਾ ਤੇ ਫਿਰ ਮਹਿਮੂਦ ਗਜ਼ਨਵੀ, ਕਿਉਂਕਿ ਮਹਿਮੂਦ ਗਜ਼ਨਵੀ ਜਿਹੜੇ ਕਿ ਆਲਮੋਸਟ ਜਿਨ੍ਹਾਂ ਦੇ ਨਾਲ ਜਦੋਂ ਅਸੀਂ ਇਹ ਸਾਰਾ ਜੋੜ ਕੇ ਦੇਖਦੇ ਹਾਂ ਕਿ 17 ਹਮਲੇ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਤੇ, ਅੱਜ ਦਾ ਭਾਰਤ ਵੀ ਲਫ਼ਜ਼ ਨਹੀਂ ਕਹਿਣਾ ਚਾਹੀਦਾ, ਸਬ ਕੰਟੀਨੈਂਟ ਦੇ ਉੱਤੇ ਕੀਤੇ ਵੱਡਾ ਹਿੱਸਾ। ਔਰ ਉਹ ਹੌਲੀ ਹੌਲੀ, ਜੇ ਮੈਂ 17 ਦੀ ਡਿਟੇਲ 'ਚ ਗਿਆ ਤਾਂ ਵਕਤ ਲੱਗੇਗਾ ਕਿ ਉਹ ਕਿਵੇਂ ਉੱਥੋਂ ਉਹ ਜਿਸ ਖਿੱਤੇ 'ਚੋਂ ਆਏ, ਇਹੀ ਰੀਜਨ ਗਜ਼ਨਵੀ ਇਸ ਲਈ ਕਿਉਂਕਿ ਗਜ਼ਨੀ ਸ਼ਹਿਰ ਦੇ ਰਹਿਣ ਵਾਲੇ। ਅੱਜ ਵੀ ਜਦੋਂ ਅਸੀਂ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਅਫਗਾਨਿਸਤਾਨ ਦੇ, ਤੇ ਉਹਦੇ 'ਚ ਕਾਬੁਲ ਹੈ, ਕੰਧਾਰ ਹੈ, ਗਜ਼ਨੀ ਹੈ, ਜਲਾਲਾਬਾਦ ਹੈ, ਹੈਰਾਤ ਹੈ, ਉਹਨਾਂ ਦੀ ਗੱਲ ਹੁੰਦੀ ਹੈ। ਸੋ ਗਜ਼ਨੀ ਦਾ ਇਹ ਮਹਿਮੂਦ ਜਿਹੜਾ ਕਿ 971 ਤੋਂ 1030 ਤੱਕ ਉਸ ਨੇ ਰਾਜ ਕੀਤਾ ਹੈ ਉਸ ਖਿੱਤੇ ਤੇ। ਮਾਡਰਨ ਅਫਗਾਨਿਸਤਾਨ ਉਹ ਨਹੀਂ ਸੀ, ਕਿਉਂਕਿ ਜਿਵੇਂ ਅਸੀਂ ਗੱਲ ਕਰਦੇ ਹਾਂ, ਜਿਵੇਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ 'ਚ ਵੀ ਜਦੋਂ ਉਹਨਾਂ ਨੇ ਐਡਰੈਸ ਕੀਤਾ ਹੈ ਕਿ ਬਾਬਰ ਕਿਵੇਂ ਆਇਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉਦੋਂ ਇਹ ਸਾਰਾ ਖਿੱਤਾ ਜਿਹੜਾ ਹੈ ਇਹ ਖੁਰਾਸਾਨ ਦੇ ਥੱਲੇ ਸੀ। ਔਰ ਇਹ ਮਹਿਮੂਦ ਗਜ਼ਨਵੀ 1025 ਦੇ ਵਿੱਚ ਉਸ ਨੇ 16ਵੇਂ ਹਮਲੇ ਵੇਲੇ ਸੋਮਨਾਥ ਮੰਦਿਰ ਨੂੰ ਡਿਸਟਰੋਏ ਕੀਤਾ। ਹੁਣ ਇਹਦੇ 'ਚ ਮੈਂ ਇੱਕ ਗੱਲ ਹੋਰ ਵੀ ਕਲੀਅਰ ਕਰਨਾ ਚਾਹੁੰਦਾ, ਹਾਲਾਂਕਿ ਸਾਡੇ ਬਹੁਤ ਸਾਰੇ ਜਿਹੜੇ ਪਾਕਿਸਤਾਨੀ ਭੈਣ ਭਰਾ ਵੀ ਨੇ ਜਾਂ ਉਸ ਖਿੱਤੇ ਦਾ ਇਤਿਹਾਸ ਜਿਹੜਾ ਨੇ ਲਿਖਿਆ, ਉਹ ਮਹਿਮੂਦ ਗਜ਼ਨਵੀ ਦੇ ਉੱਤੇ ਖਾਸ ਤੌਰ ਤੇ ਬੁੱਤੋ ਸ਼ਕਨ ਕਹਿ ਕੇ ਪ੍ਰਾਈਡ ਲੈਂਦੇ ਨੇ ਕਿ ਉਹਨੇ ਬੁੱਤ ਤੋੜੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਬੁੱਤ ਤੋੜੇ, ਪਰ ਕੀ ਉਹ ਇਸਲਾਮ ਦੇ ਵਾਧੇ ਲਈ ਸਨ? ਹੁਣ ਕੱਲਾ ਇਹ ਨਹੀਂ ਹੈ ਕਿ ਵੀ ਇੱਕ ਤੁਹਾਨੂੰ ਉਸ ਪਾਠ ਦਾ ਸਮਝਣਾ ਪਏਗਾ ਕਿ ਉਹਨਾਂ ਜ਼ਮਾਨਿਆਂ ਦੇ ਇੱਕ ਪਾਸੇ ਤਾਂ ਬ੍ਰਾਹਮਣ ਪੂਰਾ ਪਾਵਰਫੁਲ ਸੀ, ਦੂਸਰੇ ਪਾਸੇ ਜਿਹੜੇ ਰਾਜੇ ਅਮੀਰ, ਉਹਨਾਂ ਦੇ ਜਗੀਰਦਾਰ ਔਰ ਵੱਡੇ ਜ਼ਿਮੀਂਦਾਰ ਸੀ, ਉਹ ਵੀ ਆਪਣੀ ਜਿਹੜੀ ਧਨ ਦੌਲਤ ਹੈ ਔਰ ਖਾਸ ਤੌਰ ਤੇ ਸੋਨਾ ਚਾਂਦੀ ਔਰ ਦੂਸਰਾ ਉਹ ਮੰਦਿਰਾਂ ਦੇ ਵਿੱਚ ਹੀ ਸਟੋਰ ਕਰਦੇ ਸੀ। ਇਸ ਲਈ ਜਿਹੜੇ ਵੀ ਲੁਟੇਰੇ, ਔਰ ਮਹਿਮੂਦ ਗਜ਼ਨਵੀ ਨੇ ਖਾਸ ਤੌਰ ਤੇ ਸੋਮਨਾਥ ਮੰਦਿਰ ਦਾ ਜ਼ਿਕਰ ਇਸ ਲਈ ਹੁੰਦਾ ਹੈ ਕਿ ਉੱਥੇ ਲੁੱਟ ਦਾ ਬਹੁਤ ਮਾਲ ਉਹ ਲੈ ਕੇ ਗਿਆ। ਔਰ ਇੱਕ ਜਿਹੜਾ ਉਹਨਾਂ ਨੇ ਆਪਣਾ, ਜਿਸ ਨੂੰ ਜੋਤਿਰਲਿੰਗ ਕਹਿੰਦੇ ਨੇ ਕਿ ਜੀ ਇਹ ਐਸਟੈਬਲਿਸ਼ ਕੀਤਾ ਹੋਇਆ ਸ਼ਿਵ ਦੇ ਨਾਲ ਜੋੜ ਕੇ ਇੱਕ ਮੂਰਤੀ ਜਿਹੜੀ ਵਿਚਕਾਰ ਲਟਕ ਰਹੀ ਸੀ, ਔਰ ਇਹ ਜਿਹੜੀ ਹੈ ਖੁਫੀਆ ਜਾਣਕਾਰੀ ਪਹੁੰਚੀ ਕਿ ਵੀ ਜਿਹਨੂੰ ਉਹ ਕਹਿੰਦਾ ਸੀ, ਪੰਡਤਾਂ ਨੇ ਕਿਹਾ ਜੀ ਇਹ ਰਹਿਣ ਦਿਓ, ਭਾਵੇਂ ਤੁਸੀਂ ਇੰਨਾ ਸੀ ਹੋਰ ਦੇ ਦਿੰਦੇ। ਐਕਚੁਅਲੀ ਉਹ ਭਰੀ ਅਸ਼ਰਫੀਆਂ ਨਾਲ ਔਰ ਸੋਨੇ ਦੇ ਨਾਲ ਹੋਈ ਸੀ। ਔਰ ਬਹੁਤ ਸਾਰੇ ਔਰ 4 ਵੱਡੇ ਮੰਦਿਰ ਜਿਹੜੇ ਉਹਨਾਂ 17 ਹਮਲਿਆਂ ਦੇ ਵੇਲੇ, ਬਾਕੀ ਇਲਾਕੇ ਵੀ ਲੁੱਟਮਾਰ ਤਾਂ ਕੋਈ ਨਹੀਂ ਹੈ, ਇਹ ਤਾਂ ਉਸ ਪੀਰੀਅਡ ਦੇ ਵਿੱਚ ਠੀਕ ਹੈ। ਮਜ਼ਹਬ ਨੂੰ ਅੱਜ ਅਸੀਂ ਹਰ ਐਂਗਲ ਮਜ਼ਹਬ ਤੋਂ ਦੇਖਦੇ ਹਾਂ, ਉਸ ਵੇਲੇ ਆਪਣੇ ਰਾਜ ਨੂੰ ਵਧਾਉਣਾ, ਵੱਧ ਤੋਂ ਵੱਧ ਦੌਲਤ ਕਿੱਥੇ ਹੈ? ਹਿੰਦੁਸਤਾਨ, ਜਿਸ ਨੂੰ ਲਫ਼ਜ਼ ਇਹਨਾਂ ਨੇ ਹੀ ਦਿੱਤਾ, ਪਰਸ਼ੀਅਨ ਜ਼ਬਾਨ 'ਚੋਂ ਆਇਆ ਜਾਂ ਅਰਬੀ 'ਚੋਂ ਆਇਆ, ਉਸ ਨੂੰ ਕਹਿੰਦੇ ਹੀ ਸੋਨੇ ਦੀ ਚਿੜੀ ਹੈ ਕਿ ਚਿੜੀ ਹੈ। ਹੁਣ ਜਾਂ ਤਾਂ ਤੁਸੀਂ ਸੋਨੇ ਦਾ ਬਾਜ ਬਣੋ, ਜੇ ਚਿੜੀ ਬਣੇ ਹੋ ਤਾਂ ਬਾਜ ਤਾਂ ਨੋਚੇਗਾ ਹੀ ਨਾ। ਫਿਰ ਹੁਣ ਬਾਜ ਨੇ ਉਹ ਹੈ ਹੀ ਚਿੜੀ ਹੈ। ਹੁਣ ਸੋਨੇ ਦੀ ਚਿੜੀ, ਇਹ ਠੀਕ ਹੈ ਕਿ ਬਹੁਤ ਸਾਰੀਆਂ ਗੋਲਡ ਮਾਈਨਸ ਔਰ ਦੂਸਰੀਆਂ ਉਸ ਖਿੱਤੇ 'ਚ ਔਰ ਮਾਲਾਮਾਲ ਸੀ, ਔਰ ਉਹ ਬਹੁਤ ਸਾਰਾ ਜਿਹੜਾ ਸਟੋਰੇਜ ਹੈ ਉਹ ਮੰਦਿਰਾਂ ਦੇ ਵਿੱਚ ਸੀ। ਇਸ ਲਈ ਸੋਮਨਾਥ ਮੰਦਿਰ ਹੋਏ, ਮਥੁਰਾ ਹੋਏ, ਜਵਾਲਾਮੁਖੀ ਹੋਏ ਔਰ ਕਾਂਗੜੇ ਦਾ ਮੰਦਿਰ ਹੋਏ, ਕਾਂਗੜਾ ਕੋਟ, ਇਹ ਸਾਰੇ ਅੱਡ-ਅੱਡ ਵਕਤਾਂ ਦੇ ਉੱਤੇ ਉਹਦਾ ਹਿੱਸਾ ਬਣਿਆ। ਹੁਣ ਜੇ ਗੱਲ ਸਿਰਫ ਇਸਲਾਮ ਤੱਕ ਹੁੰਦੀ, ਹਾਲਾਂਕਿ ਮਹਿਮੂਦ ਗਜ਼ਨਵੀ ਦੀ ਪਰਸਨੈਲਿਟੀ ਨੂੰ ਡਿਫਰੈਂਟਲੀ ਪੋਰਟਰੇ ਕੀਤਾ ਜਾਂਦਾ ਹੈ, ਜਿਵੇਂ ਮੈਂ ਕਿਹਾ ਉਹਨਾਂ ਕਿ ਇੱਕ ਹਲਕੇ ਵੱਲੋਂ,
ਜੇ ਇਹ ਹੁੰਦਾ ਤੇ ਫਿਰ ਜਦੋਂ ਬਾਬਰ 1526 ਦੇ ਵਿੱਚ ਹਮਲਾ ਕਰਦਾ ਹੈ, ਆਂਦਾ ਹੈ, ਪਾਣੀਪਤ ਦੀ ਤੀਸਰੀ ਲੜਾਈ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਬਣਦਾ ਹੈ, ਤੇ ਦਿੱਲੀ ਦੇ ਉੱਤੇ ਤਾਂ ਕੋਈ ਹਿੰਦੂਆਂ ਦਾ ਰਾਜ ਨਹੀਂ ਸੀ ਜੀ, ਲੋਧੀ ਪਠਾਣਾ ਦਾ ਰਾਜ ਸੀ, ਬਾਬਰ ਉਜ਼ਬੈਕ ਸੀ। ਅੱਜ ਵੀ ਜਦੋਂ ਅਸੀਂ ਟ੍ਰਾਈਬਸ ਦਾ ਜਾਂ ਦੂਸਰਾ ਦੇਖਦੇ, ਪਰ ਉਹ ਪਹਿਲਾਂ ਉਧਰ ਖੁਰਾਸਾਨ ਵੱਲ ਗਿਆ, ਉਹਨੂੰ ਕੰਕਰ ਕਰਕੇ ਫਿਰ ਇੱਧਰ ਹਿੰਦੁਸਤਾਨ ਵੱਲ ਆਇਆ। ਸੋ ਇਹੀ ਔਰ ਬਹੁਤ ਸਾਰੀਆਂ ਤੁਸੀਂ ਇਸ ਪੀਰੀਅਡ ਦੇ ਵਿੱਚ, ਔਰ ਇਹੀ ਗੱਲ ਜੇ ਔਰੰਗਜ਼ੇਬ ਦੀਆਂ ਫੌਜਾਂ ਦੀ ਗੱਲ ਕਰੀਏ ਤੇ ਔਰੰਗਜ਼ੇਬ ਦੀ ਫੌਜ ਦਾ 1/3 ਹਿੱਸਾ ਰਾਜਪੂਤ ਰਾਜੇ ਸੀ ਜੀ। ਹੁਣ ਜਦੋਂ ਸ਼ਿਵਾਜੀ ਦੇ ਖਿਲਾਫ ਜਿਹੜਾ ਐਕਸਪੀਡੀਸ਼ਨ ਲੀਡ ਕਰ ਰਿਹਾ ਹੈ, ਉਹ ਕੋਈ ਜਿਹੜਾ ਉਹ ਮੁਸਲਮਾਨ ਜਰਨੈਲ ਨਹੀਂ ਸੀ, ਉਹ ਜੈ ਸਿੰਘ ਸਵਾਈ ਸੀ ਜਿਹੜਾ ਲੀਡ ਕਰ ਰਿਹਾ ਸੀ। ਇਸੇ ਤਰ੍ਹਾਂ ਜੇ ਸ਼ਿਵਾਜੀ ਦੀਆਂ ਫੌਜਾਂ ਜਿਹੜਾ ਇੱਕ ਮਰਾਠਾ ਹਿੰਦੂ ਸੀ ਜ਼ਾਹਰ ਹੈ, ਉਹਨਾਂ ਦਾ ਕਮਾਂਡਰ ਜਿਹੜਾ ਉਹ ਇੱਕ ਮੁਸਲਮਾਨ ਸੀ। ਈਵਨ ਮਹਾਰਾਣਾ ਪ੍ਰਤਾਪ ਔਰ ਰਾਣਾ ਸਾਂਗਾ, ਜਿਸ ਦੌਰ ਦੀ ਗੱਲ ਹੁੰਦੀ ਅਕਬਰ ਦੀਆਂ ਫੌਜਾਂ ਦੇ ਖਿਲਾਫ, ਹੈਦਰ ਦੀ ਜਿਹੜਾ ਉਹਨੂੰ ਹੈਦਰ ਘਾਟੀ ਦੀ ਲੜਾਈ ਕਹਿੰਦੇ ਨੇ, ਔਰ ਮਹਾਰਾਣਾ ਪ੍ਰਤਾਪ ਦੀ ਜਿਹੜੀ ਫੌਜ ਦਾ ਜਰਨੈਲ ਸੀ ਵੱਡਾ, ਉਹ ਮੁਸਲਮਾਨ ਸੀ। ਸੋ ਇਹ ਇੱਕ ਬਾਦਸ਼ਾਹ ਦਾ ਆਪਣੇ ਰਾਜ ਵਧਾਉਣ ਦੀ ਗੱਲ ਦੂਜੀ ਤੀਜੀ ਸੀ। ਔਰ ਸੋਮਨਾਥ ਮੰਦਿਰ ਕਿਉਂਕਿ ਲੁੱਟ ਦਾ ਨਾਲ ਜੋ ਵੀ ਮਾਲਾ ਮਾਲ ਸੀ ਉਹਨੂੰ ਲੁੱਟਿਆ, ਔਰ ਇਹ ਜਿਹੜਾ 1030 ਤੱਕ ਗਜ਼ਨੀ ਦਾ ਜਿਹੜਾ ਇਹ ਮਹਿਮੂਦ ਹੈ ਉਸ ਦੀ ਡੈਥ ਹੋ ਜਾਂਦੀ ਹੈ ਜੀ। ਔਰ ਇੱਕ ਅੰਦਾਜ਼ਾ ਇਹ ਹੈ ਕਿ ਜਦੋਂ ਉਹਨੇ 16ਵੇਂ ਹਮਲੇ ਵੇਲੇ ਸੋਮਨਾਥ ਮੰਦਿਰ ਨੂੰ ਤਬਾਹ ਕੀਤਾ ਤੇ 2 ਮਿਲੀਅਨ ਦਿਨਾਰ, 20 ਲੱਖ ਦਿਨਾਰ ਜਿਹੜੀ ਹੈ ਉਹ ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਪੀਰੀਅਡ ਦੇ ਨਾਲ ਅੱਜ ਦਾ ਉਹ ਲੈ ਕੇ ਗਿਆ। ਔਰ ਇਹ ਫਿਰ ਕਈ ਦਿਨ ਇਹਨਾਂ ਇਹ ਜਿਹੜੇ ਲੁੱਟਣ ਵਾਲੇ ਆਂਦੇ ਸੀ ਇਹਨਾਂ ਦੇ ਊਠਾਂ ਦੇ ਉੱਤੇ, ਗੱਡਿਆਂ ਦੇ ਉੱਤੇ, ਔਰ ਬਾਕੀ ਜਿਹੜਾ ਉਹ ਲੁੱਟ ਦਾ ਮਾਲ ਜਾਂਦਾ ਸੀ, ਔਰ ਕੋਈ ਵੀ ਜਿਹੜਾ ਉਹ ਅੱਗੋਂ ਤਾਂ ਕੋਈ ਕੁਸਕਦਾ ਹੀ ਨਹੀਂ ਸੀ। ਇਸ ਲਈ ਉਹ ਸਰਦੀਆਂ ਉੱਥੇ ਬਹੁਤ ਹੁੰਦੀਆਂ ਨੇ ਅਫਗਾਨਿਸਤਾਨ 'ਚ, ਉਦੋਂ ਜਿਹੜਾ ਉਹ ਨਿਕਲਦੇ ਸੀ ਇੱਧਰ ਆ ਜਾਂਦੇ ਸੀ, ਤੇ ਗਰਮੀ ਇੱਧਰ ਦੀ ਨਹੀਂ ਟੋਲਰੇਟ ਹੁੰਦੀ। ਚਲੇ ਰਾਜ ਨਹੀਂ ਐਸਟੈਬਲਿਸ਼ ਕੀਤਾ ਮਹਿਮੂਦ ਗਜ਼ਨਵੀ ਦੂਜੇ, ਲੇਕਿਨ 17 ਵਾਰ ਉਹ ਹੈ ਰਾਜ ਮੁਹੰਮਦ ਗੌਰੀ ਨੇ ਐਸਟੈਬਲਿਸ਼ ਕੀਤਾ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ। ਔਰ ਮਹਿਮੂਦ ਗਜ਼ਨੀ ਦੇ ਵੇਲੇ ਜਿਹੜੇ ਜਿੱਥੋਂ ਉਹਨੇ ਟੈਰੀਟਰੀ ਫਤਿਹ ਕਰਨੀ ਸ਼ੁਰੂ ਕੀਤੀ ਹੈ, ਰਾਜਾ ਜੈਪਾਲ ਜਿਹੜਾ ਜ਼ਾਹਰ ਹੈ ਇੱਕ ਰਾਜਪੂਤ ਰਾਜਾ ਸੀ, ਉਸ ਦੇ ਨਾਲ। ਪਰ ਹੁਣ ਮੋਦੀ ਨੇ ਕਿਉਂ ਸੋਮਨਾਥ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਜਿਹੜਾ ਮੋਦੀ ਹੈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਹੈ। ਇਸ ਤੋਂ ਪਹਿਲਾਂ ਜਿਹੜਾ ਪ੍ਰਾਈਮ ਮਿਨਿਸਟਰ ਮੁਰਾਰਜੀ ਦੇਸਾਈ ਸੀ ਉਹ ਵੀ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਸੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਜਿਹੜਾ ਸੋਮਨਾਥ ਮੰਦਿਰ ਆਲਮੋਸਟ 16ਵੇਂ ਹਮਲੇ ਵੇਲੇ ਜਿਹੜਾ ਉਹ ਬਰਬਾਦ ਹੁੰਦਾ ਹੈ 1025 ਚ, 11ਵੀਂ ਸਦੀ ਦੀ ਬਿਗਨਿੰਗ। ਹਾਲਾਂਕਿ 1001 ਦੇ ਵਿੱਚ ਪਹਿਲਾ ਹਮਲਾ ਮਹਿਮੂਦ ਗਜ਼ਨਵੀ ਦਾ ਹੁੰਦਾ, ਤੁਸੀਂ ਉਹਨੂੰ 11ਵੀਂ ਸਦੀ ਦੀ ਬਿਲਕੁਲ ਬਿਗਨਿੰਗ ਕਹਿੰਦੇ। 1025 ਤੋਂ ਲੈ ਕੇ 1947 ਤੱਕ ਆਲਮੋਸਟ 800 ਸਾਲ ਬਣ ਜਾਂਦਾ ਹੈ, ਔਰ ਜ਼ਿਆਦਾ ਬਣ ਜਾਂਦਾ, ਸਗੋਂ 900 ਸਾਲ ਬਣ ਜਾਂਦਾ। ਇਸ ਪੀਰੀਅਡ 'ਚ ਉਸ ਮੰਦਿਰ ਨੂੰ ਇਹਨਾਂ ਨੇ ਜਿਹੜਾ ਜੋਤਿਰਮय ਲਿੰਗ ਔਰ ਦੂਜਾ ਉਹਨੂੰ ਉਹਨਾਂ ਨੇ ਟੱਚ ਨਹੀਂ ਕੀਤਾ, ਲੁੱਟਿਆ ਜਾਂਦਾ ਰਿਹਾ। ਕੁਝ ਹੋਰ ਬਣਾ ਲੈਂਦੇ ਹੋਣਗੇ ਨੇੜੇ ਤੇੜੇ। ਜਦੋਂ 15 ਅਗਸਤ 1947 ਨੂੰ ਪਾਰਟੀਸ਼ਨ ਹੁੰਦੀ ਹੈ, ਔਰ ਦੂਜੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਅੱਜ ਜਿਹੜਾ ਹਿੰਦੂਤਵਾ ਦਾ ਏਜੰਡਾ ਤਾਂ ਫਾਈਨਲ ਵਰਜ਼ਨ ਹੈ ਜੋ ਵੀ ਇਹ ਦੇ ਰਹੇ ਨੇ, ਵੀ ਇਹਦੀਆਂ ਰੂਟਸ ਤਾਂ ਇਹਦੀਆਂ ਫਾਊਂਡੇਸ਼ਨਸ ਤਾਂ 15 ਅਗਸਤ 1947 ਨੂੰ ਲੈ ਕਰਤੀਆਂ ਸੀ। ਪਟੇਲ ਹੋਮ ਮਿਨਿਸਟਰ, ਡਾਕਟਰ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਕਿ ਜੀ ਇਹ ਸਾਡਾ ਹੁਣ ਹਿੰਦੂ ਰਾਜ ਵਾਪਸ ਆ ਗਿਆ, ਔਰ ਇਹ ਸਰਕਾਰੀ ਖਰਚ ਦੇ ਉੱਤੇ ਸੋਮਨਾਥ ਮੰਦਿਰ ਬਣਾਇਆ ਜਾਣਾ ਚਾਹੀਦਾ। ਹਾਲਾਂਕਿ ਨਹਿਰੂ 50-50 ਸੀ, ਬਹੁਤਾ ਹੱਕ 'ਚ ਨਹੀਂ ਸੀ, ਕਿਉਂਕਿ ਉਹਨੂੰ ਲੱਗਦਾ ਸੀ ਵੀ ਸਾਡਾ ਸੈਕੂਲਰਿਜ਼ਮ ਦਾ ਪਰਦਾਫਾਸ਼ ਹੋ ਜਾਂਦਾ। ਪਰ ਇਹ ਇੱਕ ਹਕੀਕਤ ਹੈ ਕਿ ਸੋਮਨਾਥ ਮੰਦਿਰ ਦਾ ਵੱਡਾ ਹਿੱਸਾ ਜਿਹੜਾ ਹੈ ਜਾਂ ਉਹਦੀ ਤਾਮੀਰ ਜਿਹੜੀ ਭਾਰਤੀ ਫੌਜ ਦੀ ਜਿਹੜੀ ਜਿਹਨੂੰ MES ਉਦੋਂ ਕਹਿੰਦੇ ਸੀ, ਮਿਲਟਰੀ ਇੰਜੀਨੀਅਰਿੰਗ ਸਰਵਿਸ, ਉਹਨਾਂ ਨੇ ਬਣਾਇਆ। ਪੈਸਾ ਵੀ ਭਾਰਤ ਸਰਕਾਰ ਨੇ ਦਿੱਤਾ। ਹੁਣ ਵੀ ਜੇ ਮੋਦੀ ਸੋਮਨਾਥ ਮੰਦਿਰ ਤੋਂ ਰਾਮ ਮੰਦਿਰ ਤੱਕ ਪਹੁੰਚਦਾ ਹੈ ਤੇ ਰਾਮ ਮੰਦਿਰ ਵੀ ਸਰਕਾਰੀ ਕਿਵੇਂ ਪੈਸਾ ਇਕੱਠਾ ਕੀਤਾ ਜਾ ਰਿਹਾ, ਕੀ ਕੀਤਾ ਜਾ ਰਿਹਾ। ਹੁਣ ਇਹ ਸਿੰਬੋਲਿਜ਼ਮ ਹੈ ਜਿਹੜਾ ਹਿੰਦੂ ਤਾਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਕਿਉਂਕਿ ਬਹੁਤਿਆਂ ਨੂੰ ਤਾਂ ਅਫਗਾਨਿਸਤਾਨ 'ਚ ਕੀ ਹੋਏਗਾ ਇਸ ਦਾ ਫਿਕਰ ਹੈ। ਉਹਨਾਂ ਨੂੰ ਫਿਕਰ ਹੈ ਵੀ ਉਹਨਾਂ ਨੇ ਅਗਲੀਆਂ ਚੋਣਾਂ 2022 ਦੀਆਂ ਯੂਪੀ 'ਚ ਕਿਵੇਂ ਜਿੱਤਣੀਆਂ, ਫਿਰ 2024 'ਚ। ਔਰ ਇਸ ਲਈ ਜਿੰਨੇ ਮੁਸਲਮਾਨ ਥੋੜੇ ਬਹੁਤ ਇੰਟੈਲੈਕਚੁਅਲ ਨੇ ਉਹਨਾਂ ਨੂੰ ਰੋਜ਼ ਉੱਥੇ TV ਚੈਨਲਾਂ ਵਾਲੇ ਐਂਕਰ ਬਿਠਾ ਕੇ ਗਾਲਾਂ ਕਢਵਾਉਂਦੇ ਰਹੇ ਤਾਲਿਬਾਨ ਨੂੰ, ਔਰ ਕਿ ਵੀ ਇਹ ਤੁਹਾਡਾ ਪ੍ਰੂਫ ਆ। ਸੀ ਜਾਵੇਦ ਅਖਤਰ ਦੀ ਗੱਲ ਕੀਤੀ ਸੀ, ਉਹ ਦੂਸਰਿਆਂ ਦੀ ਗੱਲ ਕੀਤੀ ਸੀ,
ਕਿ ਵੀ ਕਿਵੇਂ ਉਹ ਲੱਗੇ ਹੋਏ ਨੇ ਉਹਨਾਂ ਨੂੰ ਖੁਸ਼ ਕਰਨ ਦੇ ਉੱਤੇ। ਜੀ ਹੁਣ ਇਹਨਾਂ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ ਕੀ ਲਾਈਨ ਲੈਣੀ ਹੈ, ਇਹ ਮੋਦੀ ਉੱਥੇ ਸੋਮਨਾਥ ਮੰਦਿਰ ਪਹੁੰਚਦਾ ਹੈ ਔਰ ਉੱਥੇ ਉਦਘਾਟਨ ਦੇ ਨਾਂ ਥੱਲੇ ਜਿਹੜਾ ਉਹਨੇ ਇਹ ਦੇਖਿਆ ਔਰ ਇਹਦੀ ਸ਼ੁਰੂਆਤ ਹੀ ਜਿਹੜੀ ਹੈ ਮੀਡੀਆ 'ਚ ਜਿਹੜੀ ਉਹਨਾਂ ਦੀ ਰਿਪੋਰਟ ਹੈ, ਰੇਨ ਆਫ ਟੈਰਰ ਇਜ਼ ਨੈਵਰ ਪਰਮਾਨੈਂਟ ਪ੍ਰਾਈਮ ਮਿਨਿਸਟਰ, ਕਿ ਭਾਈ ਇਹ ਜਿਹੜੀ ਦਹਿਸ਼ਤਗਰਦੀ ਦਾ ਰਾਜ ਹੁੰਦਾ ਹੈ ਇਹ ਪੱਕਾ ਨਹੀਂ ਰਹਿੰਦਾ। ਮੋਦੀ ਲਾਂਚਸ ਨਿਊ ਪ੍ਰੋਜੈਕਟਸ ਐਟ ਸੋਮਨਾਥ ਟੈਂਪਲ, ਉੱਥੇ ਜਾ ਕੇ ਕਹਿੰਦਾ ਹੈ at a time when the world is anxiously concerned about Taliban's seize of power in Afghanistan, Prime Minister Modi, on occasion of launching new projects at the historic Somnath Temple on August 20th, reminded the world that reign of terror is always temporary and cannot be permanent. ਹੁਣ ਉੱਥੋਂ ਖਲੋ ਕੇ ਮੂੰਹ ਅਫਗਾਨਿਸਤਾਨ ਵੱਲ ਕਰਕੇ ਕਹਿ ਰਿਹਾ ਕਿ ਜੀ ਇਹ ਤੁਹਾਡਾ ਦਹਿਸ਼ਤਗਰਦੀ ਦਾ ਰਾਜ ਹਮੇਸ਼ਾ ਨਹੀਂ ਰਹਿਣਾ, ਪਰਮਾਨੈਂਟ ਨਹੀਂ ਰਹਿਣਾ। ਕਹਿਣਾ ਉਹ ਇਹ ਚਾਹੁੰਦਾ ਕਿ ਜਿਵੇਂ ਇੱਥੇ ਕਦੇ ਤੁਹਾਡੇ ਗਜ਼ਨੀ ਵਾਲੇ ਨੇ ਆ ਕੇ ਤਬਾਹੀ ਮਚਾਈ ਸੀ, ਦੇਖੋ ਅੱਜ ਅਸੀਂ ਹਿੰਦੂ ਤਵੀਨ 900 ਸਾਲ ਬਾਅਦ ਵਾਪਸ ਆ ਕੇ ਉੱਥੇ ਖੜੇ ਹਾਂ ਔਰ ਅਸੀਂ ਇਹ ਤੁਹਾਨੂੰ ਇਹ ਮੈਸੇਜ ਦੇ ਰਹੇ ਹਾਂ। ਔਰ ਉਹਨਾਂ ਦਾ ਜਿਹੜਾ ਇਹਨੂੰ ਸਟਲ ਮੈਸੇਜ, ਸਟਲ ਨਹੀਂ, ਇਹ ਜ਼ਾਹਰ ਹੈ ਵੀ ਕਿਉਂ ਸੁਣਾ ਰਿਹਾ, ਉਹਦੇ 'ਚ ਉਹ ਕਹਿ ਰਿਹਾ ਡਿਸਟਰਕਟਿਵ ਐਂਡ ਟੈਰਰ ਫੋਰਸਿਸ may become dominant temporarily, ਕਿ ਦਹਿਸ਼ਤਗਰਦੀ ਵਾਲੀਆਂ ਔਰ ਤਬਾਹੀ ਵਾਲੀਆਂ ਤਾਕਤਾਂ ਇਹ ਉਹਨਾਂ ਨੂੰ ਐਡਰੈਸ ਕਰ ਰਿਹਾ ਤਾਲਿਬਾਨ ਨੂੰ। Destructive and terror forces may become dominant temporarily but were not permanent, citing the example of Somnath Temple which was razed and plundered several times in the past। ਔਰ ਉਹਨੂੰ ਉਹ ਕਹਿ ਰਿਹਾ ਕਿ ਵੀ ਸੋਮਨਾਥ ਟੈਂਪਲ best example, ਉਹਨੇ ਅੱਗੋਂ elaborate ਕੀਤਾ, forces that strive for destruction and those who follow the ideology of creating empires out of terrorism can dominate for some time, but their existence is never permanent as they cannot suppress humanity forever। ਵਾਹ ਵਾਹ ਵਾਹ, ਇਹ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਿਆ ਸ਼ੈਤਾਨ ਵੇਲਾ ਲੋ, ਕਿ ਸ਼ੈਤਾਨ ਜਿਹੜਾ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਸੁਣਾ ਰਿਹਾ, ਉਹ ਗੁਰੂ ਗ੍ਰੰਥ ਸਾਹਿਬ ਸੁਣਾ ਰਿਹਾ ਕਿ ਭਾਈ ਕਾਜ਼ੀ ਔਰ ਬ੍ਰਾਹਮਣ ਜਿਹੜੇ ਧਾਰਮਿਕ ਪਰਸਨੈਲਿਟੀ ਸੀ ਉਹਨਾਂ ਦੀ ਜ਼ਬਾਨ, ਉਹਨਾਂ ਦਾ ਗਲ ਤਾਂ ਸੁੱਕਿਆ ਹੋਇਆ, ਤੇ ਸ਼ੈਤਾਨ ਜਿਹੜਾ ਹੈ ਉਹ ਵਿਆਹ ਪੜਾ ਰਿਹਾ ਹੈ ਜਿਹੜਾ ਉਹ ਸਕ੍ਰਿਪਚਰਸ ਨੂੰ ਕੋਟ ਕਰਕੇ। ਇਹ ਬਾਬਰ ਦੇ ਹਮਲੇ ਵੇਲੇ ਦੀ ਬਾਣੀ। ਪਰ ਜਦੋਂ ਮੋਦੀ ਦੇ ਮੂੰਹੋਂ ਹਿਊਮੈਨਿਟੇਰੀਅਨ, ਦੂਸਰਿਆਂ ਦੇ ਲਈ ਦਹਿਸ਼ਤਗਰਦ ਔਰ ਇਹ ਲਫ਼ਜ਼ ਨਿਕਲਦੇ ਨੇ ਤੇ ਇਹ ਹੁੰਦਾ ਹੈ ਵੀ ਦੁਨੀਆ ਦੀ ਜੇ ਅੱਜ ਤੁਸੀਂ ਬਾਹਰਲੀਆਂ ਰਿਪੋਰਟ, ਸਭ ਤੋਂ ਵੱਡੀ ਦਹਿਸ਼ਤਗਰਦ ਆਰਗੇਨਾਈਜੇਸ਼ਨ ਹੈ ਤਾਂ RSS ਹੈ ਨੰਬਰ ਵਾਈਜ਼ ਵੀ, ਔਰ ਇਹ RSS ਦਾ ਨੁਮਾਇੰਦਾ ਜਿਹਦੇ ਚਿਹਰੇ ਵੱਲ ਦੇਖੋ, ਜਿਹਦੇ ਹੱਥਾਂ ਚੋਂ ਲਹੂ ਟਪਕਦਾ ਹੈ ਬੇਗੁਨਾਹ ਦਾ, ਜੋ ਇਹਨੇ ਗੁਜਰਾਤ 'ਚ ਕੀਤਾ, ਔਰ ਤਾਜ਼ਾ 40-45 ਲੱਖ ਜਿਹੜੇ ਨੇ ਉਹ ਆਪਣੇ ਮੁਲਕ ਦੇ ਵਾਸੀ COVID-19 ਨਾਲ ਮਰਵਾ ਕੇ ਆਇਆ, ਝੂਠ ਬੋਲ ਕੇ ਔਰ ਬਿਲਕੁਲ ਕਰਕੇ। ਉਹ ਇਹ ਕਹਿ ਰਹੇ, ਫਿਰ ਉਹਨੇ ਕਿਹਾ ਕਿ ਇਹ ਜਿਹੜਾ ਹੈ ਟੈਰਰਿਜ਼ਮ ਕੈਨ ਨਾਟ ਸੁਪਰੈਸ ਦਾ ਫੇਥ, ਇਹ ਆਪਣਿਆਂ ਨੂੰ ਸੁਣਾ ਰਿਹਾ ਕਿ ਇਹ ਇਵੇਂ ਨਹੀਂ ਕਰ ਸਕਦਾ। ਔਰ ਫਿਰ ਉਹਨੇ ਅਗਲੀਆਂ ਜਬਲੀਆਂ ਮਾਰੀਆਂ ਨੇ, ਫਿਰ ਉਹਨੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਬੜਾ ਵੱਡਾ ਟੂਰਿਜ਼ਮ ਸਰਕਟ ਬਣਾ ਦੇਵਾਂਗੇ ਔਰ ਸਵਦੇਸ਼ ਦਰਸ਼ਨ ਕਰਾਂਗੇ, ਇਹ ਅਸੀਂ ਨਿਊ ਇੰਡੀਆ ਬਣਾ ਰਹੇ ਹਾਂ। ਔਰ ਇਹ ਨਿਊ ਇੰਡੀਆ ਜਿਹੜਾ ਹੈ ਇਹ ਵੈਨ ਆਈ ਟਾਕ ਅਬਾਊਟ ਏ ਯੂਨਾਈਟ ਇੰਡੀਆ ਮੂਵਮੈਂਟ, ਇਟਸ ਨਾਟ ਜਸਟ ਅਬਾਊਟ ਜਿਓਗ੍ਰਾਫੀਕਲ ਐਂਡ ਆਈਡੀਓਲੋਜੀਕਲ ਕਨੈਕਸ਼ਨ but an oath to create a new India with the legacy of our history. Ram Temple is being developed as a strong pillar of our new India। ਇੱਕ ਤਾਂ ਇਹ ਦੱਸ ਰਿਹਾ ਕਿ ਇੰਡੀਆ ਹੁਣ ਹਿੰਦੂ ਤਵੀ ਹੈ, ਸੋਮਨਾਥ ਮੰਦਿਰ 'ਚ ਖਲੋ ਕੇ ਗੱਲ ਕਰ ਰਿਹਾ ਹੈ, ਅਫਗਾਨਿਸਤਾਨ ਦੀ ਤਬਦੀਲੀ ਨੂੰ ਦਹਿਸ਼ਤਗਰਦੀ ਦੇ ਨਾਲ ਹੀ ਸਿਰਫ ਦੇਖ ਰਿਹਾ, ਔਰ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਦੇਖੋ ਸਾਡੀ ਵਿਲ ਸੋਮਨਾਥ ਟੂ ਰਾਮ ਮੰਦਿਰ। ਔਰ ਇਸ ਸਾਰੇ 'ਚ ਜੇ ਅਸੀਂ ਇਹ ਕਹਿਣਾ ਹੋਏ ਕਿ ਬਈ ਮੁਰਦਾ ਬੋਲਿਆ, ਉਹਨੇ ਕਫਨ ਪਾੜਿਆ, ਪਰ ਮੈਂ ਸਮਝਦਾ ਵੀ ਕਿੰਨੀ ਕੁ ਦੇਰ ਤੁਸੀਂ, ਬਹੁਤ ਵਾਰ ਲੱਗਦਾ ਹੈ ਵੀ ਤੁਸੀਂ ਝੂਠ ਨੂੰ ਵੇਚ ਰਹੇ ਹੋ, ਝੂਠ ਨੂੰ ਪਰੋਸ ਰਹੇ ਹੋ, ਸੱਚ ਨੂੰ ਦਬਾ ਰਹੇ ਹੋ, ਬਟ ਇਨ ਦਾ ਐਂਡ ਆਫ ਦਾ ਡੇ ਮੈਂ ਇਹਨੂੰ ਕਨਕਲੂਡ ਕਰਾਂ, ਜਿਹੜੇ ਇੱਕ ਬੜੇ ਵੱਡੇ ਅਮਰੀਕਨ ਥਿੰਕਰ ਵੀ, ਹਿਸਟੋਰੀਅਨ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ, ਚਾਰਲਸ ਏ ਬੀਅਰਡ, ਉਹਨਾਂ ਦਾ ਚਾਰਲਸ ਏ ਬੀਅਰਡ, ਉਹਨਾਂ ਦੀ ਕੋਟ ਜਿਹੜੀਆਂ ਅਕਸਰ ਕੋਟ ਹੁੰਦੀਆਂ, ਉਹਦੇ 4 ਨੁਕਤੇ ਉਹਨਾਂ ਦੇ
ਨੇ ਹਿਸਟਰੀ ਦੇ, whom the gods would destroy they first make mad with power। ਕਿ ਜਿਨ੍ਹਾਂ ਨੂੰ ਰੱਬ ਤਬਾਹ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਪਹਿਲਾਂ ਤਾਕਤ ਦੇ ਵਿੱਚ ਅੰਨ੍ਹਿਆ ਕਰ ਦਿੰਦਾ ਹੈ, ਕਿ ਵੀ ਉਹ ਜਿਹੜੀ ਤਾਕਤ ਉਹਨਾਂ ਦੇ ਕੋਲ ਪਾਵਰ ਹੁੰਦੀ ਹੈ ਉਹਦੇ 'ਚ ਅੰਨੇ ਹੋ ਜਾਂਦੇ, ਉਹਨੂੰ ਕੁਝ ਨਹੀਂ ਨਜ਼ਰ ਆਉਂਦਾ। ਔਰ ਤੁਸੀਂ ਮੋਦੀ ਬਾਰੇ ਔਰ ਇਹ RSS ਕਿ ਇਹ ਖੁਦ ਅੰਨੇ ਨੇ, ਖੁਦ ਦਹਿਸ਼ਤਗਰਦ ਨੇ, ਔਰ ਇਹ ਜ਼ਮੀਨੀ ਹਕੀਕਤ ਦੇ ਵਿੱਚ ਕਿਵੇਂ ਆਪਣੀ ਦਹਿਸ਼ਤਗਰਦੀ ਨੂੰ ਹਿਊਮੈਨਿਟੇਰੀਅਨਿਜ਼ਮ ਬਣਾ ਕੇ ਵੇਚ ਰਹੇ ਨੇ। ਫਿਰ ਦੂਸਰੀ ਕੋਟ ਹੈ ਚਾਰਲਸ ਏ ਬੀਅਰਡ ਦੀ, The mills of God grind slowly, but they grind exceedingly small। ਕਿ ਰੱਬ ਦੇ ਇਨਸਾਫ ਦੀ ਚੱਕੀ ਹੌਲੀ ਚੱਲਦੀ ਹੈ ਪਰ ਪੀਂਦੀ ਬੜਾ ਬਰੀਕ ਹੈ, ਬਹੁਤ ਬਰੀਕ ਪੀਸਦੀ ਹੈ। The bee fertilizes the flowers it robs। ਹੁਣ ਜਦੋਂ ਆ ਕੇ ਜਿਹੜੀ ਬੀ ਹੈ, ਮਧੂਮੱਖੀ ਹੈ, ਮਧੂ ਸ਼ਹਿਦ ਨੂੰ ਕਹਿੰਦੇ ਨੇ, ਉਹ ਆ ਕੇ ਬਹਿੰਦੀ ਹੈ ਫੁੱਲ 'ਚ। ਫੁੱਲ ਦਾ ਸਭ ਤੋਂ ਜਿਹੜਾ ਵਧੀਆ ਹਿੱਸਾ ਹੁੰਦਾ ਹੈ ਜਿਹਨੂੰ ਨੈਕਟਰ ਕਹਿੰਦੇ ਨੇ ਅੰਦਰ, ਉਹਨੂੰ ਉਹ ਚੂਸ ਲੈਂਦੀ ਹੈ। ਉਹਨੇ ਕਿਹਾ ਵੀ ਉਹਨੇ ਰੌਬ ਕਰਤਾ ਕਿਉਂਕਿ ਸਭ ਤੋਂ ਕੀਮਤੀ ਚੀਜ਼ ਫੁੱਲ ਦੇ ਅੰਦਰ ਹੈ, ਉਹਨੂੰ ਉਹ ਲੁੱਟ ਕੇ ਲੈ ਗਈ ਵੀ ਮੱਖੀ। ਲੇਕਿਨ ਜਿੱਥੇ ਜਾ ਕੇ ਉਹ ਬੈਠੀ ਉੱਥੇ ਉਹਨੇ ਉਹਦੇ ਪੋਲਨ ਛੱਡੇ ਔਰ ਉਹਨੂੰ ਉਹਨੇ ਫਰਟੀਲਾਈਜ਼ ਕੀਤਾ। ਕਿ ਵੀ ਇਹ ਮਤਲਬ ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਘੱਲੂਘਾਰਿਆਂ 'ਚੋਂ, ਵੈਲੀ ਆਫ ਡੈਥਸ 'ਚੋਂ ਜਦੋਂ ਕੌਮਾਂ ਗੁਜ਼ਰਦੀਆਂ ਨੇ ਤੇ ਉਹ ਤਬਾਹ ਨਹੀਂ ਹੁੰਦੀਆਂ, ਉਹ ਮਜ਼ਬੂਤ ਹੋ ਕੇ ਨਿਕਲਦੀਆਂ ਨੇ। ਇਹੀ ਹੈ ਦਾ ਬੀ ਫਰਟੀਲਾਈਜ਼ਸ ਦਾ ਫਲਾਵਰਸ ਇਟ ਰੌਬਸ। ਇਹਨਾਂ ਨੂੰ ਲੁੱਟ ਰਹੀ ਅਸਲ 'ਚ ਉਹਦੀ ਉਸ ਪਰਾਗ ਨੂੰ, ਉਸ ਪੋਲਨ ਨੂੰ ਥਾਂ-ਥਾਂ ਪਹੁੰਚਾ ਰਹੀ ਹੈ। ਔਰ ਅਖੀਰ 'ਚ ਮੈਂ ਸਮਝਦਾ ਹਾਂ ਵੀ ਹਿੰਦੂ ਤਵੀਆਂ ਦੀ ਇਸ ਜਕੜ ਦੇ ਵਿੱਚ ਫਸੇ, ਸਿੱਖ ਹੋਣ, ਪੰਜਾਬ ਦੇ ਕਸ਼ਮੀਰੀ ਹੋਣ, 200 ਮਿਲੀਅਨ ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਚੌਥੀ ਕੋਟ ਚਾਰਲਸ ਏ ਬੀਅਰਡ ਦੀ ਸਾਡੇ ਲਈ ਬਹੁਤ ਇਨਸਪਾਇਰਿੰਗ ਹੈ। ਵੈਨ ਇਟ ਇਜ਼ ਡਾਰਕ ਇਨਫ ਯੂ ਕੈਨ ਸੀ ਦਾ ਸਟਾਰਸ। ਬਿਲਕੁਲ ਕਿ ਹਨੇਰਾ ਜਿੰਨਾ ਡੂੰਘਾ ਹੁੰਦਾ ਹੈ, ਜਿੰਨਾ ਗਹਿਰਾ ਹੁੰਦਾ ਹੈ, ਬਿਲਕੁਲ ਉਨੇ ਹੀ ਤਾਰੇ, ਚਮਕਦੇ ਤਾਰੇ ਤੁਸੀਂ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।